ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਆਮ ਆਦਮੀ ਵਾਲਿਆਂ ਦੇ ਮੁੱਖ ਮੰਤਰੀ ਦੀ ਉਹਨਾਂ ਦੀ ਪਿਆਰੀ ਕਾਰ ਲੱਭ ਗਈ ਆ, ਬੜੀ ਕਹਿੰਦੇ ਉਹਦੇ ਖੁਸ਼ੀ ਮਨਾ ਰਹੇ ਨੇ। ਲੱਗਦਾ ਚੋਰ ਡਰ ਹੀ ਗਏ ਕਿਤੇ ਧਰਨਾ ਨਾ ਲਾ ਦੇਣ ਕੇਜਰੀਵਾਲ ਸਾਹਿਬ ਜੀ। ਔਰ ਜਿੱਦਾਂ ਵੈਗਨਰ ਆਰ ਮਾਈਲੇਜ ਬੜੀ ਦਿੰਦੀ, ਉਹਨਾਂ ਦੀ ਮਾਈਲੇਜ ਬੜੀ ਆ, ਕਈ ਘੰਟੇ ਭੁੱਖੇ ਰਹਿ ਲਈ ਜੀ। ਸੋ ਇਸ ਕਰਕੇ ਜਾਂ ਫਿਰ ਏਦਾਂ ਲੱਗਦਾ ਕਿ ਮਫਲਰ ਵਗੈਰਾ ਉਹਨਾਂ ਦਾ ਨਹੀਂ ਮਿਲਿਆ ਹੋਣਾ, ਤੇ ਜਾਂ ਫਿਰ ਕਿਸੇ ਨੇ ਦੱਸਤਾ ਹੋਣਾ ਕਿ ਭਾਈ ਕਾਰ ਕੇਜਰੀਵਾਲ ਸਾਹਿਬ ਦੀ ਆ ਤੇ ਇਹਨੂੰ ਛੱਡ ਦਿਓ, ਬੰਦੇ ਬਹੁਤ ਜਿੱਦੀ ਟਾਈਪ ਦੇ ਆ। ਕੁਛ ਵੀ ਹੋਇਆ, ਇਹ ਕਾਰ ਲੱਭ ਗਈ ਆ। ਤੇ ਬਹੁਤ ਲੋਕਾਂ ਦੀ ਇੱਕ ਉਤਸੁਕਤਾ ਸੀਗੀ ਕਿ ਕਾਰ ਕੇਜਰੀਵਾਲ ਸਾਹਿਬ ਦੀ ਆਖਰ ਗਈ ਤੇ ਗਈ ਕਿੱਥੇ ਆ। ਹੁਣ ਇਹ ਕਾਰ ਜਿਹੜੀ ਚੋਰੀ ਹੋਈ ਸੀਗੀ ਸੈਕਟਰੀਏਟ ਦੇ ਅੱਗਿਓਂ, ਇਹ ਜਾ ਕੇ ਗਾਜ਼ੀਆਬਾਦ ਚ ਲੱਭੀ ਹੈ। ਹਾਲਾਂਕਿ ਕਾਰ ਲੱਭਣ ਤੋਂ ਬਾਅਦ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਆਸ਼ੂਤੋਸ਼ ਜੀ ਆ, ਜਿਹੜੇ ਪਹਿਲਾਂ ਪੱਤਰਕਾਰ ਹੁੰਦੇ ਸੀ ਅੱਜ ਕੱਲ ਨੇਤਾ ਨੇ, ਉਹਨਾਂ ਨੇ ਕਿਹਾ, ਕਹਿੰਦੇ ਜੀ ਦੇਖੋ ਕਾਰ ਲੱਭਣੀ ਤੇ ਕਾਰਾਂ ਦੇ ਚੋਰਾਂ ਦਾ ਨਾ ਲੱਭਣਾ, ਇਹ ਕਈ ਸ਼ੰਕੇ ਖੜਾ ਕਰਦਾ ਹੈ। ਯਾਨੀ ਉਹ ਹਾਲੇ ਵੀ ਸ਼ੰਕਿਆ ਸੰਸ਼ਿਆਂ ਚੋਂ ਬਾਹਰ ਨਹੀਂ ਆਏ, ਪਰ ਫਿਰ ਵੀ ਦੇਰ ਆਏ ਦਰੁਸਤ ਆਏ, ਅੰਤ ਭਲੇ ਦਾ ਭਲਾ। ਕਾਰ 2 ਦਿਨਾਂ ਬਾਅਦ 3 ਦਿਨਾਂ ਬਾਅਦ ਸਹੀ ਮਿਲੀ ਹੈ, ਚੋਰ ਵੀ ਮਿਲ ਜਾਣਗੇ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ। ਕਾਰ ਮਿਲ ਗਈ ਹੈ, ਕਾਰ ਦੇ ਚੋਰ ਵੀ ਮਿਲ ਜਾਣਗੇ। ਉੱਦਾਂ ਵੈਸੇ ਨਾ ਲੀਡਰਾਂ ਨੂੰ ਇਹ ਜਿਹੜੀਆਂ ਚੋਰੀਆਂ, ਇਹ ਵੀ ਕਈ ਵਾਰ ਫਾਇਦਾ ਹੀ ਦੇ ਕੇ ਜਾਂਦੀ ਹੈ। ਤੁਹਾਨੂੰ ਯਾਦ ਹੋਣਾ ਆਜ਼ਮ ਖਾਨ ਦੀ ਇੱਕ ਵਾਰੀ ਮੱਝ ਚੋਰੀ ਹੋ ਗਈ ਜੀ, ਤੇ ਓਦਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਿ ਆਜ਼ਮ ਖਾਨ ਕੌਣ ਆ। ਸਾਰੇ ਦੁਨੀਆ 'ਚ ਪਤਾ ਲੱਗ ਗਿਆ ਸੀਗਾ ਕਿ ਫਿਰ ਆਜ਼ਮ ਖਾਨ ਕੌਣ, ਕਿਉਂਕਿ ਉਹਨੇ ਕਿਹਾ ਸੀ ਮੱਝ ਨਹੀਂ, ਮੇਰੇ ਲਈ ਤੇ ਰਾਣੀ ਵਿਕਟੋਰੀਆ, ਮੇਰੀ ਮੱਝ ਲੱਭ ਕੇ ਲਿਆਓ ਜਿੱਥੋਂ ਮਰਜ਼ੀ ਲੱਭ ਕੇ। ਤੇ ਸਾਰੀ ਯੂਪੀ ਦੀ ਪੁਲਿਸ ਸਾਰੇ ਕੰਮ ਕਾਰ ਛੱਡ ਕੇ ਮੱਝ ਲੱਭਦੀ ਫਿਰਦੀ ਸੀ। ਅੱਛਾ, ਮੱਝ ਲੱਭ ਗਈ। ਹੋਇਆ ਕਿ ਉਸੇ ਹੀ ਪ੍ਰਦੇਸ਼ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਹੁੰਦਾ ਸੀ ਲੀਡਰ ਰਮਾ ਸ਼ੰਕਰ ਕਠੇਰੀਆ, ਉਹਦੀ ਘਰਵਾਲੀ ਦਾ ਕਾਲਾ ਕੁੱਤਾ, ਜਿਹਦਾ ਨਾਂ ਵੀ ਕਾਲੂ ਸੀਗਾ, ਉਹ ਗਵਾਚ ਗਿਆ। ਉਹਦੀ ਘਰਵਾਲੀ ਨੇ ਜਾ ਕੇ ਥਾਣੇ 'ਚ ਤਰਥੱਲੀ ਮਚਾਤੀ, ਕਹਿੰਦੀ ਹਾਂ ਵੀ ਹਾਂ ਮੇਰਾ ਤਾਂ ਕੁੱਤਾ ਲੱਭ ਗਿਆ। ਉਹ ਕਹਿੰਦੇ ਜੀ ਅਸੀਂ ਕੁੱਤਾ ਲੱਭ ਦਿਆਂਗੇ, ਕੋਈ ਚੱਕਰ ਨਹੀਂ ਭੈਣ ਜੀ, ਤੁਸੀਂ ਹੌਸਲਾ ਤੇ ਰੱਖੋ। ਉਹਦਾ ਨਾਮ ਮੁਰਦੁਲਾ ਹੈ, ਕਠੇਰੀਆ ਸਾਹਿਬ ਦੀ ਜਿਹੜੀ ਘਰੋਂ ਹੈ। ਉਹ ਮੁਰਦੁਲਾ ਦੇ ਉੱਤੇ ਰੌਲਾ ਪਾ ਲਿਆ। ਉਹ ਕਹਿੰਦੀ ਕਿ ਦੇਖੋ ਸਮਾਜਵਾਦੀਆਂ ਦੀ ਸਰਕਾਰ ਦੇ ਵਿੱਚ ਰਾਸ਼ਟਰਵਾਦੀਆਂ ਦੀ ਇਹ ਜਿਹੜੀ ਮੰਗ ਹੈ ਉਹ ਪੂਰੀ ਨਹੀਂ ਕਰ ਰਹੇ, ਤੁਸੀਂ ਕੀ ਕਰਦੇ ਹੋ? ਕਿ ਸਮਾਜਵਾਦੀਆਂ ਦੀ ਸਰਕਾਰ ਰਾਸ਼ਟਰਵਾਦੀਆਂ ਨਾਲ ਧੱਕਾ ਕਰੂ ਕਿ ਸਮਾਜਵਾਦੀਆਂ ਦੀ ਮੱਝ ਲੱਭ ਲਿਆਂਦੀ ਹੈ, ਰਾਸ਼ਟਰਵਾਦੀਆਂ ਦਾ ਕੁੱਤਾ ਨਹੀਂ ਲੱਭ ਕੇ ਲਿਆ ਰਹੇ। ਉਹਨੇ ਬਹੁਤ ਥਾਣੇ ਦੇ ਵਿੱਚ ਗਾਹ ਪਾਇਆ, ਔਰ ਉਹ ਕੁੱਤਾ ਲੱਭਿਆ ਕਿ ਨਹੀਂ ਲੱਭਿਆ ਉਹਦਾ ਹਾਲੇ ਤੱਕ ਕੋਈ ਸੁਰਾਖ ਨਹੀਂ ਲੱਭਾ ਮੈਨੂੰ ਤੇ। ਪਰ ਉਹ ਤੋਂ ਬਾਅਦ ਹਰਿਆਣੇ ਦਾ ਇੱਕ ਲੀਡਰ ਸੀਗਾ, ਉਹਦੀਆਂ 2 ਬੱਕਰੀਆਂ ਗਵਾਚ ਗਈਆਂ। ਉਹਦਾ ਨਾਮ ਪ੍ਰਵੇਸ਼ ਹਾਸ਼ਮੀ ਸੀਗਾ। ਹਾਸ਼ਮੀ ਸਾਹਿਬ ਦੀਆਂ 2 ਬੱਕਰੀਆਂ ਗਵਾਚ ਗਈਆਂ। ਉਹਨੇ ਹਰਿਆਣੇ ਦੀ ਪੁਲਿਸ ਨੂੰ ਰਾਜਸਥਾਨ ਤੱਕ ਭੇਜਿਆ ਬੱਕਰੀਆਂ ਲੱਭਣ। ਉਹ ਬੱਕਰੀਆਂ ਪਤਾ ਨਹੀਂ ਲੱਭੀਆਂ ਜਾਂ ਨਹੀਂ ਲੱਭੀਆਂ। ਉਹ ਹਾਸ਼ਮੀ ਸਾਹਿਬ ਨੇ ਕਈ ਹਜ਼ਾਰ ਰੁਪਈਆਂ ਦਾ ਜਿਹੜਾ ਬੋਝ ਸੀਗਾ ਉਹ ਸਰਕਾਰੀ ਖਜ਼ਾਨੇ ਤੇ ਪਾਤਾ। ਬੱਕਰੀਆਂ ਤਾਂ ਗਈਆਂ ਸੀ, ਮਗਰ ਜਿਹੜੇ ਪੁਲਿਸ ਵਾਲੇ ਗਏ ਸੀ ਉਹ ਪਤਾ ਨਹੀਂ ਹਾਲ ਤੱਕ ਮੁੜੇ ਕਿ ਨਹੀਂ, ਹਾਲੇ ਵੀ ਸ਼ਾਇਦ ਬੱਕਰੀਆਂ ਲੱਭਦੇ ਫਿਰਦੇ ਹੋ। ਇਹ ਕੁਝ ਚੋਰੀਆਂ ਐਸੀਆਂ ਚੋਰੀਆਂ ਨੇ ਜਿਹੜੀਆਂ ਇਹਨਾਂ ਨੂੰ ਸੁਰਖੀਆਂ 'ਚ ਲੈ ਆਉਂਦੀਆਂ। ਅੱਜ ਇਹਨਾਂ ਨੇਤਾਵਾਂ ਨੂੰ ਅਸੀਂ ਤਾਂ ਹੀ ਹੁਣ ਯਾਦ ਕਰਦੇ ਪਏ ਕਿਉਂਕਿ ਇਹਨਾਂ ਦੀਆਂ ਚੋਰੀਆਂ ਹੋਈਆਂ ਸੀ। ਸੋ ਕੇਜਰੀਵਾਲ ਸਾਹਿਬ ਵੀ ਕਈ ਦਿਨਾਂ ਦੇ ਸੁਰਖੀਆਂ 'ਚੋਂ ਬਾਹਰ ਸਨ। ਅਚਾਨਕ ਉਹਨਾਂ ਦੀ ਕਾਰ ਚੁੱਕੀ ਗਈ ਆ ਤੇ ਹੁਣ ਫੇਰ ਕੇਜਰੀਵਾਲ ਹੋਈ ਪਈ ਆ। ਉਹਦਾ ਠੀਕ ਆ, ਕਾਰ ਮਿਲ ਗਈ ਆ, ਹੁਣ ਕਾਰ ਨੂੰ ਚਲਾਉਣ ਚੰਗੀ ਤਰ੍ਹਾਂ, ਨਾ ਇੱਕ ਵਾਰੀ ਨਾ ਧੋ ਕੇ ਕਾਰ ਦੀ ਡਰਾਈਵ ਕਰਨ। ਉਹ ਕਾਰ, ਉਹ ਤੁਹਾਨੂੰ ਪਤਾ ਹੀ ਹੈ ਇਹਨਾਂ ਦੀ ਖਾਸ ਦਿਲ ਲੱਗੀ ਦੀ ਕਾਰ ਆ। ਕਾਰ ਮਿਲ ਗਈ ਆ, ਹੁਣ ਭਾਵੇਂ ਉਸ ਕਾਰ ਤੇ ਯੂ ਟਰਨ ਮਾਰ ਤੇ ਭਾਵੇਂ ਯੂ ਟਰਨ ਮਾਰ, ਕਾਰ ਮਿਲ ਗਈ। ਜੀ ਬਿਲਕੁਲ ਮੁੰਡਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਕਹਿੰਦੇ ਮੋਦੀ ਹੁਣਾਂ ਦਾ ਵਿਕਾਸ ਕਹਿੰਦੇ ਵਿੰਗਾ ਜਿਹਾ ਹੋ ਗਿਆ ਆ। ਇੱਕ ਹੋਰ ਇੰਡੈਕਸ ਦੇ ਵਿੱਚ ਭਾਰਤ ਨੂੰ ਨਮੋਸ਼ੀ ਮਿਲੀ ਆ। ਦੇਖੋ
ਜਿੰਨੇ ਵੀ ਇੰਡੈਕਸ ਆਉਂਦੇ ਪਏ ਆ, ਖਾਸ ਤੌਰ ਤੇ ਜਿਹੜੇ ਸੋਸ਼ਲ ਸਿਕਿਉਰਿਟੀ ਨਾਲ ਜੁੜੇ ਆ ਜਾਂ ਲੋਕਾਂ ਦੀ, ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਆ, ਉਹਨਾਂ ਦੇ ਵਿੱਚ ਸਾਰਿਆਂ 'ਚ ਹੀ ਅਸੀਂ ਮੁੱਦੇ ਮੂੰਹ ਡਿੱਗਦੇ ਪਏ ਆ। ਇੰਡੈਕਸ ਕਿਹੜੇ 'ਚ ਅਸੀਂ ਅੱਗੇ ਆ? ਭੁੱਖਮਰੀ 'ਚ ਅਸੀਂ ਅੱਗੇ ਆ, ਕੈਂਸਰ ਦੇ ਮਰੀਜ਼ਾਂ ਦੇ ਵਿੱਚ ਅਸੀਂ ਅੱਗੇ ਆ, ਕੁਪੋਸ਼ਣ ਦੇ ਵਿੱਚ ਅਸੀਂ ਅੱਗੇ ਆ, ਬੱਚਿਆਂ ਦੀ ਮੌਤ ਦਰ ਦੇ ਵਿੱਚ ਅਸੀਂ ਅੱਗੇ ਆ। ਇਹੋ ਜਿਹੇ ਇੰਡੈਕਸ ਜਿਹੜੇ ਆ ਉਹ ਸਾਨੂੰ ਚੋਟੀ ਤੇ ਰੱਖਦੇ ਆ। ਜਦੋਂ ਹੈਪੀਨੈਸ ਦੀ ਗੱਲ ਆਉਂਦੀ ਹੈ, ਖੁਸ਼ੀ ਦੀ ਗੱਲ ਆਉਂਦੀ ਹੈ, ਸਾਡਾ ਇੰਡੈਕਸ ਦੇ ਵਿੱਚ ਨੰਬਰ ਫਾਡੀ ਆ। ਜੇ ਫਰੀडम ਆਫ ਪ੍ਰੈਸ ਦੇ ਇੰਡੈਕਸ ਦੀ ਦਰਜਾਬੰਦੀ ਆਉਂਦੀ ਆ, ਉਹਦੇ 'ਚ ਅਸੀਂ ਫਾਡੀ ਆ। ਜੇ ਫਿਰ ਘੱਟ ਭੁੱਖਮਰੀ ਵਾਲੀ ਗੱਲ ਆਉਂਦੀ ਆ, ਉਹਦੇ 'ਚ ਅਸੀਂ ਸਭ ਤੋਂ ਫਾਡੀ ਆ। ਹੁਣ ਜਿਹੜੀ ਆ ਲੇਟੈਸਟ ਆਈ ਹੈ ਇੰਡੈਕਸ ਵਰਲਡ ਇਕਨੋਮਿਕ ਫੋਰਮ ਤੇ ਗਲੋਬਲ ਹਿਊਮਨ ਕੈਪੀਟਲ ਇੰਡੈਕਸ ਵੱਲੋਂ, ਉਹਦੇ 'ਚ ਅਸੀਂ 130 ਦੇਸ਼ਾਂ ਦੀ ਸੂਚੀ 'ਚ 103 ਨੰਬਰ ਤੇ ਆ। ਇਹ ਦਰਅਸਲ ਜਿਹੜੀ ਹੁੰਦੀ ਹੈ ਨਾ ਇੰਡੈਕਸ, ਇਹਦੇ 'ਚ ਇਹ ਹੁੰਦਾ ਕਿ ਕਿਹੜਾ ਦੇਸ਼ ਆਪਣੇ ਲੋਕਾਂ ਦੀ ਡਿਵੈਲਪਮੈਂਟ, ਉਹਨਾਂ ਦੀ ਟੀਚਿੰਗ, ਟ੍ਰੇਨਿੰਗ ਤੇ ਟੈਲੈਂਟ ਦੀ ਵਰਤੋਂ 'ਚ ਕਿੱਥੇ ਖੜਾ ਹੈ। ਸੋ ਇਹ ਇੱਕ ਬੜੀ ਮਹੱਤਵਪੂਰਨ ਇੰਡੈਕਸ ਹੁੰਦੀ ਹੈ, ਬੜੀ ਮਹੱਤਵਪੂਰਨ ਦਰਜਾਬੰਦੀ ਹੁੰਦੀ ਹੈ। ਪਰ ਕਮਾਲ ਦੀ ਗੱਲ ਹੈ ਕਿ ਭਾਰਤ ਬਹੁਤ ਥੱਲੇ ਆ ਇਸ ਮਾਮਲੇ 'ਚ। ਬ੍ਰਿਕਸ, ਜਿਨ੍ਹਾਂ ਦੇ ਵਿੱਚ ਭਾਰਤ ਨੁਮਾਇੰਦਾ ਦੇਸ਼ ਹੈ, ਬ੍ਰਿਕਸ ਦੇ ਦੂਜੇ ਦੇਸ਼ ਇਹਦੇ ਨਾਲ ਕਿਤੇ ਬਿਹਤਰ ਹੈ। ਰੂਸ 16ਵੇਂ ਰੈਂਕ ਤੇ ਆ, ਚਾਈਨਾ 64ਵੇਂ ਤੇ ਆ, ਬ੍ਰਾਜ਼ੀਲ 77ਵੇਂ ਤੇ ਆ, ਸਾਊਥ ਅਫਰੀਕਾ ਵੀ 87 ਤੇ ਆ। ਪਰ ਭਾਰਤ ਦਾ ਨੰਬਰ ਹੈ ਜਿਹੜਾ ਉਹ 100 ਤੋਂ ਥੱਲੇ ਹੈ। ਸਾਊਥ ਏਸ਼ੀਆ 'ਚ ਜੇ ਲਾ ਲਈਏ ਤੇ ਇਹ ਨੇਪਾਲ ਤੇ ਬੰਗਲਾਦੇਸ਼ ਤੋਂ ਸ਼ਾਇਦ ਅੱਗੇ ਹੈ ਮੇਰੇ ਖਿਆਲ ਦੇ ਨਾਲ, ਬਾਕੀਆਂ ਤੋਂ ਸਾਰਿਆਂ ਤੋਂ ਪਿਛੜਿਆ। ਸੋ ਇਸ ਤਰ੍ਹਾਂ ਦੇ ਇੰਡੈਕਸ ਆਉਣੇ, ਕਮਾਲ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਹੀ ਨਹੀਂ ਬਣਦੇ। ਆ ਦੇਖੋ 2 ਦਿਨ ਪਹਿਲਾਂ ਆਇਆ ਸੀ ਕਿ ਨਾ ਭੁੱਖਮਰੀ ਵਾਲਾ, ਕਿ ਭਾਰਤ ਦਾ ਜਿਹੜਾ ਰੈਂਕ ਹੈ ਉਹ 100ਵਾਂ ਹੋ ਗਿਆ। ਹੁਣ ਉਹਦੇ ਤੇ ਕਿਸੇ ਨੇ ਚਰਚਾ ਨਹੀਂ ਕੀਤੀ, ਕਿਸੇ ਨੇ ਬਹਿਸ ਨਹੀਂ ਕੀਤੀ। ਤੇ ਜੇ ਕਿਤੇ ਮੰਨ ਲਓ ਕੋਈ ਇੰਡੈਕਸ ਏਦਾਂ ਦਾ ਆ ਜਾਵੇ ਕਿ ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਚਰਚਿਤ ਚਿਹਰੇ ਮੋਦੀ ਸਾਹਿਬ ਉਹਨਾਂ ਚੋਂ ਇੱਕ ਆ, ਭਾਵੇਂ ਦੂਸਰੇ ਪਾਸਿਓਂ ਚਰਚਿਤ ਹੋਵੇ ਤਾਂ ਚਰਚਿਤ ਹੋਵੇ, ਤਾਂ ਇੱਥੇ ਸਾਰੇ ਚੈਨਲ ਆਪਣੇ ਜ਼ਰੂਰੀ ਖਬਰਾਂ ਦੇ ਬੁਲੇਟਿਨ ਰੋਕ ਕੇ ਮੋਦੀ ਸਾਹਿਬ ਦੀ ਜ਼ਿੰਦਗੀ ਜਿਹੜੀ ਉਹ ਫਿਰ ਗੁਜਰਾਤ ਤੋਂ ਸ਼ੁਰੂ ਕਰ ਦੇਣਗੇ। ਮੋਦੀ ਜੀ ਇੱਥੇ ਜੰਮੇ ਸਨ, ਮੋਦੀ ਜੀ ਇਸ ਤਲਾਬ ਦੇ ਵਿੱਚ ਡੱਡੂ ਫੜਦੇ ਸਨ, ਮੋਦੀ ਸਾਹਿਬ ਇੱਥੇ ਚਾਹ ਵੇਚਦੇ ਸਨ, ਅੱਜ ਮੋਦੀ ਸਾਹਿਬ ਕਿੱਥੇ ਪਹੁੰਚ ਗਏ। ਫਿਰ ਸਾਰਾ ਚਰਚਾ ਜਿਹੜਾ ਉਹ ਮੋਦੀ ਸਾਹਿਬ ਤੇ ਕੇਂਦਰਿਤ ਹੋ ਜਾਂਦਾ। ਪਰ ਆ ਜਦੋਂ ਇੰਡੈਕਸ ਆਉਂਦੇ ਆ, ਉਦੋਂ ਇਹਨਾਂ ਤੇ ਕੋਈ ਚਰਚਾ ਨਹੀਂ ਕਿ ਕਿਉਂ ਨਹੀਂ ਇਹਨਾਂ ਲਈ ਪਾਲਿਸੀਆਂ ਬਣਾਈਆਂ ਜਾਂਦੀਆਂ, ਕਿਉਂ ਨਹੀਂ ਇਹਨਾਂ ਲਈ ਬਜਟ ਰੱਖੇ ਜਾਂਦੇ। ਵਿਕਾਸ ਦਾ ਨਾਅਰਾ ਦੇ ਕੇ ਸੱਤਾ ਚਾਹੇ ਮੋਦੀ ਸਾਹਿਬ ਦਾ ਜਿਹੜਾ ਇਹ ਵਿਕਾਸ ਵਾਲਾ ਚੱਕਾ ਹੈ ਨਾ, ਇਹ ਪੁੱਠਾ ਘੁੰਮ ਗਿਆ ਲੱਗਦਾ। ਦੇਸ਼ ਦਾ ਵਿਕਾਸ ਹੈ ਜਿਹੜਾ, ਉਹ ਤੇ ਤੁਸੀਂ ਦੇਖਦੇ ਹੀ ਪਏ, ਜਿਵੇਂ ਤੁਸੀਂ ਵਿੰਗਾ ਸ਼ਬਦ ਇਸਤੇਮਾਲ ਕੀਤਾ, ਮੈਂ ਤਾਂ ਕਹੂੰਗਾ ਕਿ ਚਿੱਬਾ ਹੀ ਹੋ ਗਿਆ ਵਿਕਾਸ ਇੱਥੇ। ਪਰ ਇਹ ਜਿਹੜਾ ਚੱਕਾ ਪੁੱਠਾ ਚੱਲਿਆ, ਉਹਦੇ 'ਚ ਦੇਖੋ ਵਿਕਾਸ ਕਿਹਦਾ ਹੋ ਰਿਹਾ। ਗੌਤਮ ਅਡਾਨੀ ਜੀ, ਉਹਨਾਂ ਦੀ ਵਿਕਾਸ ਦਰ 66% ਆ। ਮੁਕੇਸ਼ ਅੰਬਾਨੀ ਸਾਹਿਬ, ਉਹਨਾਂ ਦੀ 67% ਆ। ਰਾਮਦੇਵ, ਉਹਨਾਂ ਦੀ 173% ਆ। ਬਾਬਾ ਅਮਿਤ ਸ਼ਾਹ, ਉਹਦੀ 300% ਆ। ਤੇ ਬਾਬੇ ਅਮਿਤ ਸ਼ਾਹ ਦਾ ਜਿਹੜਾ ਗਾਂ ਬਾਬਾ ਜੈ ਸ਼ਾਹ, ਉਹਦੀ ਤੇ ਤੁਹਾਨੂੰ ਪਤਾ ਹੀ ਰਿਕਾਰਡ ਤੋੜ, ਉਹਦੀ ਤੇ ਗਰੋਥ ਆ 16,000 16,000 ਗੁਣਾ। ਤੁਸੀਂ ਆਪ ਹਿਸਾਬ ਲਾ ਲਓ ਕਿ ਵਿਕਾਸ ਜਿਹੜਾ ਉਹ ਕਿਹੜਾ ਰਸਤਾ ਅਖਤਿਆਰ ਕਰ ਗਿਆ। ਉਹਨੇ ਜਾਣਾ ਕਿਸੇ ਪਾਸੇ ਸੀ, ਚੱਲੇ ਪਹਾੜਾਂ ਨੂੰ ਗਿਆ। ਸੋ ਇਹ ਜਿਹੜੇ ਬਾਬੇ ਆ, ਇਹਨਾਂ ਤੇ ਜ਼ਿਆਦਾ ਕਿਰਪਾ ਹੋਈ ਪਈ ਹੈ ਵਿਕਾਸ ਦੀ। ਵਿਕਾਸ ਨੂੰ ਉੱਥੋਂ ਚੋਟੀਆਂ ਤੋਂ ਲਾ ਕੇ ਥੱਲੇ ਧਰਤੀ ਤੇ ਜਿੱਥੇ ਗਰੀਬ ਰਹਿੰਦੇ ਆ ਉੱਥੇ ਲਿਆਉਣ ਦੀ ਜ਼ਰੂਰਤ ਆ। ਨਾ ਸਿਰਫ ਉਹ ਆ ਕਿ ਮੈਕ ਦੇ ਸਾਹਮਣੇ ਬੋਲਤਾ ਕਿ ਵਿਕਾਸ ਆ ਰਿਹਾ, ਵਿਕਾਸ ਆ ਰਿਹਾ। ਇਹ ਸਭ ਵਿਕਾਸ, ਚਾਹੇ ਉਹ ਬੁਲਟ ਟ੍ਰੇਨ 'ਚ ਹੋਵੇ, ਚਾਹੇ ਉਹ ਮੇਕ ਇਨ ਇੰਡੀਆ 'ਚ ਹੋਵੇ, ਇਹ ਵਿਕਾਸ ਉਦੋਂ ਤੱਕ ਵਿਕਾਸ ਦਾ ਅਸਲ ਰੂਪ ਅਖਤਿਆਰ ਨਹੀਂ ਕਰ ਸਕਦਾ ਜਦੋਂ ਤੱਕ ਲੋਕ ਭਲਾਈ ਸਕੀਮਾਂ ਨਾ ਸਿਰਫ ਲਾਂਚ ਹੋਣਗੀਆਂ ਬਲਕਿ ਸਫਲਤਾਪੂਰਵਕ ਸਿੱਟੇ ਦੇ। ਜੀ। ਤੇ ਮਿੰਟੂ ਜੀ, ਅੱਜ ਕੱਲ੍ਹ ਫਿਰ ਉਹ WhatsApp ਯੂਨੀਵਰਸਿਟੀ ਦੇ ਉੱਤੇ ਯੂਨੈਸਕੋ ਵਾਲੇ ਮੈਸੇਜ ਨਹੀਂ ਆਉਂਦੇ ਜੀ, ਆ ਗਿਆ ਜੀ ਪਹਿਲੇ ਨੰਬਰ ਤੇ ਇਹ 103 ਨੰਬਰ ਦੇ ਉੱਤੇ, ਹੁਣ ਪਰ ਕਿਹੜੇ ਮੂੰਹ ਨਾਲ ਕਰਨੇ। ਨਹੀਂ, ਹੁਣ ਕੁਛ ਨਹੀਂ ਹੈ। ਹੁਣ ਤੇ ਟਵੀਟ ਵੀ ਨਹੀਂ ਆਏਗਾ। ਗੱਲ ਗੱਲ ਤੇ ਟਵੀਟ ਕਰਨ ਵਾਲੇ, ਕਿਸੇ ਐਕਟਰ ਨੂੰ ਬੁਖਾਰ ਚੜ ਜਾਵੇ ਉਦੋਂ ਟਵੀਟ ਆ ਜਾਂਦਾ, ਕਿਸੇ ਖਿਡਾਰੀ ਨੂੰ ਸੱਟ ਲੱਗ ਜਾਵੇ ਉਦੋਂ ਟਵੀਟ ਆ ਜਾਂਦਾ। ਪਰ ਜਦੋਂ ਇਸ ਤਰ੍ਹਾਂ ਦੀ ਸਾਨੂੰ ਨਮੋਸ਼ੀ ਮਿਲਦੀ ਹੈ ਪੂਰੇ ਸੰਸਾਰ ਪੱਧਰ ਤੇ, ਉਦੋਂ ਕੋਈ ਟਵੀਟ ਨਹੀਂ ਆਉਂਦਾ। ਇਹ ਵੀ ਧਰਵਾਸ ਨਹੀਂ ਦਿੱਤਾ ਜਾਂਦਾ ਕਿ ਤੁਸੀਂ ਹਿੰਮਤ ਰੱਖੋ, ਆਪਾਂ ਇਹ ਜਿਹੜੀਆਂ ਨਮੋਸ਼ੀਆਂ
ਇਹਨਾਂ ਤੋਂ ਪਾਰ ਪਾ ਕੇ ਆਪਾਂ ਕਿਸੇ ਨਾ ਕਿਸੇ ਸਮੇਂ ਕਾਮਯਾਬ ਹੋਵਾਂਗੇ। ਫੋਕਾ ਟਵੀਟ ਵੀ ਨਹੀਂ ਆਉਂਦਾ, ਬਲਕਿ ਇੱਥੋਂ ਤੱਕ ਆ ਕਿ ਕੋਈ ਚਰਚਾ ਨਹੀਂ ਹੁੰਦੀ, ਕੋਈ ਚਰਚਾ ਨਹੀਂ, ਇਹਦੇ ਤੇ ਕੋਈ ਬਿਆਨ ਨਹੀਂ ਆਉਂਦਾ, ਨਾ ਸੰਘੀਆਂ ਦਾ ਆਉਂਦਾ, ਨਾ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਆਉਂਦਾ। ਕਮਾਲ ਦੀ ਗੱਲ ਆ, ਨਾ ਵਿਰੋਧੀ ਵੀ ਚਰਚਾ ਕਰਦੇ ਆ। ਸੋ ਬੰਦਾ ਕਰੇ ਤੇ ਕਰੇ। ਬਿਲਕੁਲ ਜੀ, ਇਹਨਾਂ ਨੇ ਬਸ ਇਹੀ ਕੀਤਾ ਹੋਇਆ ਵੀ ਜੋ ਹੁੰਦਾ ਬਸ ਚੁੱਪ-ਚਾਪ ਸਹੀ ਜਾਓ। ਬੜੀ ਜਿਹੜੀ ਸਹਿਣਸ਼ੀਲਤਾ ਤੋਂ ਬਾਅਦ ਸਹਿਣਸ਼ੀਲਤਾ ਵੱਲ ਜਿਹੜੇ ਆ ਤੁਰੇ ਹੋਏ ਨੇ, ਇਹਨਾਂ ਨੇ ਭੱਠਾ ਬਿਠਾਇਆ ਹੋਇਆ ਹਰ ਇੱਕ ਪਾਸੇ। ਹਾਂ ਬਿਲਕੁਲ, ਟੋਲਰੈਂਟ ਬਣਾਤੇ ਆ ਲੋਕ, ਟੋਲਰੈਂਟ ਬਹੁਤ ਜ਼ਿਆਦਾ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਮੁਹੰਮਦ ਇਕਲਾਖ ਦੇ ਕਾਤਲਾਂ ਨੂੰ ਯੂਪੀ ਸਰਕਾਰ ਦੇਵੇਗੀ ਨੌਕਰੀਆਂ। ਦੇਖੋ ਇਹ ਤਾਂ ਬੜੀ ਗਜ਼ਬ ਦੀ ਖਬਰ ਹੈ, ਪੜ੍ਹ ਕੇ ਮਨ ਨੂੰ ਬੜਾ ਧੱਕਾ ਲੱਗਿਆ ਕਿ ਦੇਖੋ ਕਿਸ ਤਰੀਕੇ ਦੀ ਇਹ ਸਾਡੀ ਸਰਕਾਰ ਚੱਲਦੀ ਪਈ ਆ, ਜਿਹਦੀ ਅਗਵਾਈ ਦੇ ਵਿੱਚ ਰਾਜਾਂ ਦੀਆਂ ਸਰਕਾਰਾਂ ਆਪਣੀਆਂ ਮਨਮਾਨੀਆਂ ਇਸ ਤਰੀਕੇ ਨਾਲ ਕਰਦੀਆਂ ਪਈਆਂ ਕਿ ਜੇਕਰ ਕੋਈ ਕਤਲ ਕਰਦਾ ਹੈ, ਉਸ ਕਤਲ ਕੇਸ ਦਾ ਹਾਲੇ ਟ੍ਰਾਇਲ ਚੱਲਦਾ ਪਿਆ, ਚੱਲਦੇ ਟ੍ਰਾਇਲ ਦੇ ਵਿੱਚ ਉਹਨਾਂ ਦਾ ਇੱਕ ਵਿਧਾਇਕ ਐਲਾਨ ਕਰ ਦਿੰਦਾ ਕਿ ਜਿਹੜੇ ਜੀ ਉਸ ਕਤਲकांड ਦੇ ਨਾਮਜ਼ਦ ਦੋਸ਼ੀ ਹੈ, ਅਸੀਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ। ਔਰ ਇਹ ਤੋਂ ਇਲਾਵਾ ਇਹ ਜਿਹੜੇ ਮੁਹੰਮਦ ਇਖਲਾਕ ਦੇ ਕਾਤਲ ਸੀਗੇ, ਇਹਨਾਂ ਦੇ ਵਿੱਚੋਂ ਜਿਹੜੇ ਨਾਮਜ਼ਦ ਲੋਕ ਸੀ, ਇਹਨਾਂ ਚੋਂ ਇੱਕ ਮੁੰਡਾ ਇਹੋ ਜਿਹਾ ਸੀਗਾ ਜਿਹੜਾ ਜੇਲ੍ਹ ਦੇ ਵਿੱਚ ਮਰ ਗਿਆ ਸੀ ਜੀ। ਉਸ ਮਰੇ ਮੁੰਡੇ ਦੇ ਪਰਿਵਾਰ ਬਾਰੇ ਤੇ ਇਹਨਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਅਸੀਂ 8 ਲੱਖ ਦੀ ਨਕਦੀ ਇਮਦਾਦ ਵੀ ਦੇਵਾਂਗੇ ਤੇ ਉਹਦੀ ਘਰਦੀ ਨੂੰ ਪ੍ਰਾਇਮਰੀ ਸਕੂਲ 'ਚ ਨੌਕਰੀ ਦੇਵਾਂਗੇ। ਉਹਦਾ ਤੇ ਐਲਾਨ ਹੀ ਕਰ ਦਿੱਤਾ ਔਰ ਕਿਹਾ ਕਿ ਜਿਹੜੇ ਦੂਜੇ ਜ਼ਮਾਨਤ ਤੇ ਆਏ ਆ, ਅਸੀਂ ਉਹਨਾਂ ਲਈ ਵੀ ਨੌਕਰੀ ਦਾ ਬੰਦੋਬਸਤ ਕਰਾਂਗੇ ਜੇ ਕੋਈ ਕਾਨੂੰਨੀ ਅੜਚਨ ਨਾ ਹੋਵੇ। ਹੁਣ ਇਹ ਵਿਧਾਇਕ ਸਾਹਿਬ ਉੱਥੋਂ ਦੇ ਕਹਿ ਰਹੇ ਆ ਯੂਪੀ ਦੇ, ਔਰ ਉਹਨਾਂ ਨੇ ਇਹ ਗੱਲ ਛਾਤੀ ਢਾਹ ਕੇ ਆਖੀ ਹੈ ਕਿ ਅਸੀਂ ਇਹਨਾਂ ਨੂੰ ਨੌਕਰੀਆਂ ਦੇਣੀਆਂ, ਤੁਸੀਂ ਜੋ ਮਰਜ਼ੀ ਕਰੋ। ਹੁਣ ਸਵਾਲ ਸਭ ਤੋਂ ਵੱਡਾ ਖੜਾ ਇਹ ਹੁੰਦਾ ਹੈ ਕਿ ਜਿਹੜੇ ਮੁਹੰਮਦ ਇਕਲਾਕ ਨੂੰ ਜੋ ਘਰ ਬੈਠਾ ਸੀਗਾ, ਅਚਾਨਕ ਮੰਦਰ ਚੋਂ ਅਨਾਉਂਸਮੈਂਟ ਹੁੰਦੀ, ਅੱਜ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਅਨਾਉਂਸਮੈਂਟ ਕੀਤੀ ਕਿੰਨੇ ਆ। ਅਨਾਉਂਸਮੈਂਟ ਤੋਂ ਬਾਅਦ ਉਹਨੂੰ ਘਰੋਂ ਘੜੀਸ ਕੇ ਲਿਆਂਦਾ ਜਾਂਦਾ, ਉਹਦੇ ਬੱਚੇ ਨੂੰ, ਉਹਦੇ ਮੁੰਡੇ ਨੂੰ ਨਾਲ ਖਿੱਚਿਆ ਜਾਂਦਾ, ਦੋਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ, ਕੋਹ ਕੇ ਮਾਰ ਦਿੱਤਾ ਜਾਂਦਾ। ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਘਰ 'ਚ ਜਿਹੜਾ ਮਾਸ ਪਿਆ, ਜਿਹਨੂੰ ਬੀਫ ਕਿਹਾ ਗਿਆ, ਉਹਦੇ ਅਸਲ ਦੇ ਵਿੱਚ ਬੱਕਰੇ ਦਾ ਮਾਸ ਸੀਗਾ। ਔਰ ਕਮਾਲ ਦੀ ਗੱਲ ਆ ਕਿ ਲੈਬੋਰਟਰੀ ਦੇ ਵਿੱਚੋਂ ਵੀ ਪ੍ਰਮਾਣਿਤ ਹੋ ਗਿਆ, ਪਰ ਦੂਜੀ ਲੈਬੋਰਟਰੀ ਦੇ ਵਿੱਚੋਂ ਜਾ ਕੇ ਪਤਾ ਨਹੀਂ ਕਿਸ ਤਰੀਕੇ ਦਾ ਹੁਣ ਲੈਬੋਰਟਰੀਆਂ ਦਾ ਵੀ ਕੰਮ ਕਰ ਰਿਹਾ, ਦੂਜੀ ਲੈਬੋਰਟਰੀ 'ਚ ਰਿਪੋਰਟ ਆ ਜਾਂਦੀ ਨਹੀਂ ਜੀ ਉਹਨਾਂ ਨੂੰ ਭੁਲੇਖਾ ਲੱਗਿਆ ਸੀਗਾ, ਇਹ ਤੇ ਅਸਲ ਦੇ ਵਿੱਚ ਬੀਫ ਹੀ ਸੀਗਾ। ਬੀਫ ਤੇ ਮੱਝ ਦਾ ਵੀ ਹੋ ਸਕਦਾ, ਚਲੋ ਬੀਫ ਵੀ ਹੋਵੇ, ਕਿਸੇ ਨੂੰ ਕੱਢ ਕੇ ਘਰੋਂ ਮਾਰਨ ਦਾ ਅਖਤਿਆਰ ਕਿਹਨੂੰ ਦਿੱਤਾ ਹੈ? ਇਹ ਕਾਨੂੰਨ ਕਿੱਥੇ ਲਿਖਿਆ ਕਿ ਤੁਸੀਂ ਭੀੜ ਦੇ ਰੂਪ ਦੇ ਵਿੱਚ ਜਾਓ ਔਰ ਆਪ ਹੀ ਜਲਾਦ ਬਣ ਕੇ ਉਹਨੂੰ ਸਜ਼ਾ ਦੇ ਦਿਓ? ਔਰ ਉਤੋਂ ਹੋਇਆ ਕਿ ਜਿਹੜਾ ਮੁੰਡਾ ਮਰਿਆ, ਇਸ ਮੁੰਡੇ ਨੂੰ ਜਦੋਂ ਲਿਆਂਦਾ ਗਿਆ ਅੰਤਮ ਸੰਸਕਾਰ ਲਈ, ਇਹਦੇ ਲਈ ਜਿਵੇਂ ਪ੍ਰਬੰਧ ਕੀਤਾ ਗਿਆ, ਉਦੋਂ ਇਹ ਲੱਗਦਾ ਸੀਗਾ ਕਿ ਇਹ ਮੁੰਡਾ ਸ਼ਾਇਦ ਕਿਤੇ ਬਾਰਡਰ ਤੋਂ ਲੜ ਕੇ ਆਇਆ ਜਾਂ ਦੇਸ਼ ਲਈ ਸ਼ਹੀਦ ਹੋ ਕੇ ਆਇਆ, ਬਹੁਤ ਵੱਡੀ ਕੁਰਬਾਨੀ ਕੀਤੀ ਆ। ਇਹਦੀ ਲਾਸ਼ ਤਿਰੰਗੇ ਦੇ ਨਾਲ ਢਕੀ ਗਈ ਸੀ। ਔਰ ਕਮਾਲ ਦੀ ਗੱਲ ਆ ਕਿ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ MLA ਵੀ ਜਿਹੜੇ ਜਾ ਕੇ ਇਹਨੂੰ ਸਲਾਮੀਆਂ ਦੇ ਰਹੇ ਸੀ। ਸ਼ੁਕਰ ਕਰੋ ਕਿਤੇ ਤੋਪਾਂ ਦੀ ਸਲਾਮੀ ਨਹੀਂ ਦਿੱਤੀ ਇਹਨਾਂ ਨੇ ਬਾਲ ਠਾਕਰੇ ਨੂੰ ਵੀ ਦੇ ਦਿੱਤੀ ਸੀ ਕਿ ਤੋਪਾਂ ਦੀ ਸਲਾਮੀ, ਨਾਲੇ ਉਹਨੇ ਸਾਰੀ ਜ਼ਿੰਦਗੀ ਭਾਰਤੀ ਸੰਵਿਧਾਨ ਨੂੰ, ਭਾਰਤੀ ਕਾਨੂੰਨ ਨੂੰ ਜੁੱਤੀ ਦੀ ਨੋਕ ਤੇ ਰੱਖਿਆ। ਸੋ ਇਹ ਜਿਹੜਾ ਮੁੰਡਾ ਮਰਿਆ, ਇਸ ਮੁੰਡੇ ਦੀ ਜਿਸ ਤਰੀਕੇ ਨਾਲ ਤਿਰੰਗੇ 'ਚ ਲਾਸ਼ ਲਪੇਟੀ ਗਈ, ਸਲਾਮੀ ਦਿੱਤੀ ਗਈ, ਉਤੋਂ ਬਾਅਦ ਹੁਣ ਦੂਜਿਆਂ ਲਈ ਇਹ ਸਾਰਾ ਨੌਕਰੀ ਦਾ ਪ੍ਰਬੰਧ ਕਰਦੇ ਪਏ ਆ। ਇਹ ਤੇ ਸਿੱਧੇ ਤੌਰ ਤੇ ਇਸ ਤਰ੍ਹਾਂ ਆ ਜਿਵੇਂ ਦੂਜਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੋਵੇ ਕਿਸੇ ਕੰਮ ਲਈ ਕਿ ਚੱਕ ਦਿਓ ਫੱਟੇ, ਅਸੀਂ ਆਪੇ ਸਾਂਭ ਲਾਂਗੇ। ਸੋ ਕੱਲ ਨੂੰ ਮੰਨ ਲਓ ਜੇ ਕੋਈ ਬੰਦਾ ਇਹ ਸੋਚ ਕੇ ਚੱਲ ਪੈਂਦਾ ਕਿ ਅਸੀਂ ਜੇ ਇਸ ਤਰ੍ਹਾਂ ਦਾ ਕੰਮ ਕਰੀਏ, ਨਾਲੇ ਸਾਡਾ ਨਾਮ ਬਣ ਜੂ, ਨਾਲੇ ਅਸੀਂ ਰਾਸ਼ਟਰਵਾਦੀਆਂ ਦੀ ਸੂਚੀ 'ਚ ਆ ਜਾਵਾਂਗੇ, ਨਾਲੇ ਨੌਕਰੀ ਲੱਗ ਜੂ, ਇਹ ਤੇ ਕੰਮ ਪੁੱਠਾ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਔਰ ਦੂਜੀ ਗੱਲ ਇੱਕ ਹੋਰ ਵੀ ਆ, ਦੂਜੀ ਗੱਲ ਇਹ ਆ ਕਿ ਜੇ ਮੰਨ ਲਓ ਕੱਲ ਨੂੰ ਅਦਾਲਤ ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੰਦੀ ਹੈ, ਉਸ ਸੂਰਤ ਦੇ ਵਿੱਚ ਕੀ ਹੋਊਗਾ? ਜਿਹੜੇ ਲੋਕ ਨੌਕਰੀ ਦੇਣਗੇ, ਕੀ ਮੁੜ ਕੇ ਜਿਹੜੀਆਂ ਉਹ ਤਨਖਾਹਾਂ ਭੱਤੇ ਜਾਂ ਇਹਨਾਂ ਨੂੰ ਮਾਲੀ ਇਮਦਾਦਾਂ ਦੇ ਚੁੱਕੇ ਆ, ਉਹ ਆਪਣੇ ਘਰੋਂ ਲਿਆ ਕੇ ਖਜ਼ਾਨੇ 'ਚ ਜਮ੍ਹਾਂ ਕਰਾਉਣਗੇ? ਸੋ ਲੋਕਾਂ ਦਾ ਪੈਸਾ ਉਹਨਾਂ ਲੋਕਾਂ ਤੇ ਖਰਚ ਕਰਨਾ ਜਿਹੜੇ ਲੋਕ ਕਤਲ ਕੇਸ ਦੇ ਵਿੱਚ ਔਰ ਘੱਟ ਗਿਣਤੀਆਂ ਨਾਲ ਸੰਬੰਧਿਤ ਇੱਕ ਐਸੇ ਬਜ਼ੁਰਗ ਦੇ ਕਤਲ ਦੇ ਦੋਸ਼ ਵਿੱਚ ਬੰਦ ਨੇ, ਜਿਸ ਬਜ਼ੁਰਗ ਦਾ ਹਾਲੇ ਤੱਕ ਕੋਈ ਦੋਸ਼ ਸਾਬਤ ਨਹੀਂ।
ਸੋ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਅਕਲ ਕਰਨ ਦੀ ਜ਼ਰੂਰਤ ਆ। ਇਸ ਤਰ੍ਹਾਂ ਇਸ ਦੇਸ਼ ਦੇ ਵਿੱਚ ਨਾ ਸਿਰਫ ਵੰਡੀ ਪੈਂਦੀ ਆ, ਬਲਕਿ ਦੂਜਿਆਂ ਦੇ ਵਿੱਚ ਫਿਰਤ ਪੈਂਦੀ ਆ ਕਿ ਇਹ ਕੰਮ ਠੀਕ ਆ, ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ, ਬਸ ਇੱਕ ਅੱਧਾ ਬੰਦਾ ਟੰਗ ਦਿਓ, ਮੁੜ ਕੇ ਸਾਰੀ ਲਾਈਫ ਸੈੱਟ ਕਰ ਜਾਓ। ਜੀ ਜੀ ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ ਬਾਬਿਆਂ ਦੇ ਝੜਨ ਦੀ, ਲੱਗਦਾ ਰੁੱਤ ਆਈ ਹੈ। ਇੱਕ ਹੋਰ ਬਾਬਾ ਬਲਾਤਕਾਰ ਦੇ ਦੋਸ਼ ਹੇਠ ਕਾਬੂ ਆ। ਵੈਸੇ ਕਮਾਲ ਦੀ ਗੱਲ ਆ ਕਿ ਸਾਰੇ ਬਾਬੇ ਜਿਹੜੇ ਅੱਜ ਕੱਲ ਨਪੜੇ ਜਾ ਰਹੇ ਆ ਉਹ ਹਰਿਆਣੇ ਦੇ ਹੀ ਆ। ਪਹਿਲਾਂ ਉਹ ਜਿਹੜਾ ਸਤਪਾਲ ਸੀਗਾ ਜੀ, ਉਹ ਰਗੜਿਆ ਗਿਆ, ਫੇਰ ਆ ਰੰਗੀਲਾ ਬਾਬੂ, ਰੰਗੀਲਾ ਬਾਬੂ ਵੀ ਕਹਿ ਦਿੰਦੇ, ਰੰਗੀਲਾ ਬਾਬਾ ਵੀ ਕਹਿ ਦਿੰਦੇ ਆ ਜੀ। ਤੇ ਹੁਣ ਇੱਕ ਹੋਰ ਹਰਿਆਣਵੀ ਬਾਬੇ ਦੀ ਕਥਾ ਸਾਹਮਣੇ ਆ ਗਈ ਆ। ਬੰਦਾ ਕਰੇ ਤੇ ਕਰੇ ਕੀ। ਹੁਣ ਜਿਹੜੀ ਖਬਰ ਆਈ ਜਾਂਦੀ ਆ, ਇਹ ਕੋਈ ਅਮਰਪੁਰੀ ਉਰਫ ਬਿੱਲੂ ਬਾਬਾ ਜਿਹੜਾ ਟਵਾਣੇ ਦਾ, ਹਰਿਆਣੇ ਦਾ, ਤੇ ਇਹ ਬਾਲਕਨਾਥ ਮੰਦਿਰ ਦਾ ਕਰਤਾ ਸੀਗਾ। ਇਹਦੇ ਤੇ ਹੁਣ ਇੱਕ ਔਰਤ ਨੇ ਦੋਸ਼ ਲਾਇਆ ਕਿ ਇਹਨੇ ਮੇਰੇ ਨਾਲ ਜ਼ਬਰ ਜਨਾਹ ਕੀਤਾ, ਖੇਮ ਟਿਕਾ ਦਿਆ। ਅਸਲ ਦੇ ਵਿੱਚ ਇਹ ਜਿਹੜਾ ਅਮਰਪੁਰੀ ਉਰਫ ਬਿੱਲੂ ਆ, ਪਹਿਲਾਂ ਇਹ ਸੜਕ ਦੇ ਕਿਨਾਰੇ ਭੁਜੀਆ ਵੇਚਦਾ ਹੁੰਦਾ ਸੀਗਾ। ਭੁਜੀਆ ਵੇਚਦਾ ਮੁੜ ਕੇ ਜਲੇਬੀਆਂ ਕੱਢਣ ਲੱਗ ਪਿਆ। ਜਲੇਬੀਆਂ ਇੰਨੀਆਂ ਕੁ ਸਵਾਦ ਸੀਗੀਆਂ ਕਿ ਮੁੜ ਕੇ ਛੋਟੀ ਜਿਹੀ ਦੁਕਾਨ ਕਰ ਲਈ ਸੀ, ਤੇ ਫਿਰ ਦੁਕਾਨ ਕਰਨ ਤੋਂ ਬਾਅਦ ਨਾਲ ਇੱਕ ਹੋਰ ਦੁਕਾਨ ਕਰ ਲਈ, ਝਾੜ ਫੂਕ ਕਰਨ ਲੱਗ ਪਿਆ, ਧਾਗੇ ਤਵੀਰ ਦੇਣ ਲੱਗ ਪਿਆ, ਟੂਣੇ ਟਪੱਲੇ ਕਰਨ ਲੱਗ ਪਿਆ। ਜਦੋਂ ਇਹੋ ਜਿਹਾ ਕੰਮ ਕਰਨ ਲੱਗ ਪਿਆ, ਫਿਰ ਤੁਹਾਨੂੰ ਪਤਾ ਹੀ ਆ ਬੀਬੀਆਂ ਦੀ ਆਵਾਜਾਈ ਉੱਥੇ ਜ਼ਿਆਦਾ ਹੋ ਜਾਂਦੀ ਹੈ ਜਿੱਥੇ ਇਸ ਤਰ੍ਹਾਂ ਦੀ ਦੁਕਾਨਦਾਰੀ ਚੱਲਦੀ ਆ। ਹੁਣ ਉਹਨਾਂ ਬੀਬੀਆਂ ਦੇ ਵਿੱਚੋਂ ਹੀ ਆਈ ਇੱਕ ਬੀਬੀ ਨੇ ਦੋਸ਼ ਲਾਇਆ ਕਿ ਇਹਨੇ ਮੇਰੇ ਨਾਲ ਖੇਮ ਟਿਕਾ ਦੀ, ਜ਼ਬਰ ਜਨਾਹ ਕੀਤਾ। ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਇਹ ਸਾਡੇ ਮੁਲਕ ਦੇ ਵਿੱਚ ਵਾਪਰਦਾ ਕੀ ਪਿਆ, ਸਮਝ ਤੋਂ ਪਰੇ ਦੀ ਗੱਲ ਆ। ਅੱਜ ਇੱਕ ਹੋਰ ਔਰਤ ਨੇ ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਫਾਦਰ ਤੇ ਦੋਸ਼ ਲਾਇਆ, ਜਿਹੜੇ ਆ ਚਰਚ ਦੇ ਫਾਦਰ, ਕਿ ਇਹਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ। ਵੈਸੇ ਪਾਦਰੀਆਂ ਤੇ ਤਾਂ ਬਹੁਤ ਪੁਰਾਣੇ ਦੋਸ਼ ਲੱਗਦੇ ਆ, ਸਦੀਆਂ ਪੁਰਾਣੇ ਦੋਸ਼ ਲੱਗਦੇ ਆ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਆਏ ਆ। ਚਰਚਾਂ ਦੇ ਵਿੱਚ ਬਹੁਤ ਕੁਛ ਗਲਤ ਹੁੰਦਾ ਰਿਹਾ, ਪਰ ਇੱਥੇ ਸਾਰੀਆਂ ਥਾਵਾਂ ਤੇ ਇਹੋ ਕੁਛ ਹੁੰਦਾ ਆ। ਰਾਜਸਥਾਨ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਇੱਕ ਐਸੇ ਬਾਬੇ ਨੂੰ ਫੜਿਆ ਗਿਆ ਬਲਾਤਕਾਰ ਦੇ ਦੋਸ਼ ਹੇਠ, ਜਿਹੜਾ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦਾ। ਮੁੜ ਕੇ ਜਾ ਕੇ ਹਸਪਤਾਲ ਦੇ ਵਿੱਚ ਡਿੱਗ ਪਿਆ। ਜਦੋਂ ਇੱਕ ਕੁੜੀ ਨੇ ਦੋਸ਼ ਲਾ ਦਿੱਤੇ, ਕੁੜੀ ਝਾਰਖੰਡ ਤੋਂ ਚੱਲ ਕੇ ਆਪਣੀ ਸੁਖਣਾ ਲਾਉਣ ਗਈ ਸੀਗੀ, ਨਾਲੇ ਵਕੀਲ ਸੀਗੀ, ਵਕੀਲ ਵਕਾਲਤ ਕਰਦੀ ਸੀ ਜੀ, ਉਹਨੂੰ ਬਲਾਤਕਾਰ ਕਰਨ ਲੱਗਾ ਸੀਗਾ। ਉਹ ਕੁੜੀ ਹਿੰਮਤੀ ਸੀਗੀ, ਬਚ ਗਈ। ਉਹਨੇ ਜਾ ਕੇ ਘਰੇ ਰੌਲਾ ਪਾਇਆ। ਘਰਦਿਆਂ ਨੇ ਪਹਿਲਾਂ ਤੇ ਰੋਕਿਆ ਕਿ ਬਾਬੇ ਦੀ ਬਦਨਾਮੀ ਹੋਊਗੀ। ਉਹਨੇ ਕਿਹਾ ਬਾਬਾ ਜਾਵੇ ਟੱਠੇ ਖੂਹ 'ਚ, ਮੈਂ ਇਹੋ ਜਿਹੇ ਬਾਬੇ ਨੂੰ ਲੋਕਾਂ ਦੇ ਸਾਹਮਣੇ ਲਿਆਉਂਗੀ। ਫਿਰ ਜਦੋਂ ਪਰਚਾ ਦਰਜ ਹੋਇਆ ਤੇ ਭੱਜ ਕੇ ਤੇ ਜਾ ਕੇ ਹਸਪਤਾਲ 'ਚ ਡਿੱਗ ਪਿਆ। ਕਹਿੰਦਾ ਜੀ ਮੇਰਾ ਹਾਰਟ ਫੇਲ ਹੋ ਗਿਆ, ਫਲਾਣਾ ਫੇਲ ਹੋ ਗਿਆ, ਟਮਕਾਣਾ ਫੇਲ ਹੋ ਗਿਆ। ਉਹਨਾਂ ਕਿਹਾ ਕੱਖ ਨਹੀਂ ਫੇਲ ਹੋਇਆ, ਇਸ ਸਮੇਂ ਤੇਰਾ ਮੁਕੱਦਰ ਫੇਲ ਹੋ ਗਿਆ, ਚੱਲ ਜੇਲ੍ਹ ਨੂੰ। ਔਰ ਉਹਦੇ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ, ਦੇਖੋ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ। ਪਰ ਉਹ ਵੀ ਇਸ ਤਰ੍ਹਾਂ ਦੀ ਹਵਸ ਦੇ ਵਿੱਚ ਅੰਨਾ ਹੋਇਆ ਬੈਠਾ। ਇਹ ਆਸਾਰਾਮ ਹੋਇਆ, ਫਲਾਣਾ ਹੋਇਆ, ਟਮਕਾਣਾ। ਇੱਥੇ ਬਾਬੇ ਕੀ ਬਾਬੀਆਂ ਤੇ ਵੀ ਦੋਸ਼ ਲੱਗੀ ਜਾਂਦਾ। ਆ ਜਿਹੜੀ ਰਾਧੇ ਮਾਂ ਉਰਫ ਬੱਬੂ ਆ, ਇਹਦੀ ਵੀਡੀਓ ਹੁਣ 2-3 ਦਿਨ ਪਹਿਲਾਂ ਇੱਕ ਫੇਰ ਵਾਇਰਲ ਹੋਈ ਪਈ ਆ ਕਿ ਇਹਨੂੰ ਇਹਦੇ ਨਾਲ ਦਾ ਜਿਹੜਾ ਟੱਲੀ ਬਾਬਾ ਜਿਹਨੂੰ ਕਹਿੰਦੇ ਆ, ਜਿਹੜਾ ਇਹਦਾ ਮਨੀਮ ਆ, ਉਹ ਟੱਲੀ ਬਾਬਾ ਹੀ ਉਹਨੂੰ ਗੋਦ 'ਚ ਇਸ ਤਰ੍ਹਾਂ ਖੜਾਉਂਦਾ ਪਿਆ ਜਿਸ ਤਰ੍ਹਾਂ ਕੋਈ ਬਾਲਕਾ ਖੜਾਈ ਦੀ ਆ। ਸੋ ਇਹ ਸਭ ਕੁਛ ਜਿਹੜਾ ਚੱਲਦਾ ਪਿਆ ਧਾਰਮਿਕ ਪਰੰਪਰਾਵਾਂ ਨੂੰ ਬਹੁਤ ਜ਼ਿਆਦਾ ਸੱਟ ਲਾਉਂਦਾ ਪਿਆ। ਪਰ ਕਮਾਲ ਦੀ ਗੱਲ ਆ ਕਿ ਜਿਹੜੀ ਆਸਥਾ ਹੈ ਉਹ ਇੰਨੀ ਜ਼ਿਆਦਾ ਗੜੋਚਿਆ ਇਹਨਾਂ ਬਾਬਿਆਂ ਦੇ ਵਿਸ਼ਵਾਸ ਦੇ ਵਿੱਚ, ਉਹ ਆਸਥਾ ਟਸ ਤੋਂ ਮਸ ਨਹੀਂ ਹੁੰਦੀ ਜੇ ਲੋਕ ਇਹੋ ਜਿਹੇ ਲੋਕਾਂ ਨੂੰ ਨਕਾਰਨ। ਹੁਣ ਦੇਖੋ ਕਿੰਨੀਆਂ ਉਦਾਹਰਨਾਂ ਸਾਡੇ ਸਾਹਮਣੇ ਆਉਂਦੀਆਂ, ਹਫ਼ਤੇ 'ਚ 2-2 ਨਿਕਲ ਰਹੀਆਂ, ਮਹੀਨੇ 'ਚ 4-4, 6-6 ਨਿਕਲ ਰਹੀਆਂ। ਇਹ ਲੋਕ ਹਾਲੇ ਵੀ ਆਸਥਾ 'ਚ ਗੜੋਚ ਹੋ ਕੇ ਇਹਨਾਂ ਦੀ ਪਰਿਕਰਮਾ ਕਰੀ ਜਾਣਗੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਸਾਲਾਂ ਲਈ, ਦਹਾਕੇ ਨਹੀਂ, ਲੱਗਦਾ ਹੈ ਕਿ ਫਿਰ ਤੇ ਸਦੀਆਂ ਹੀ ਲੱਗਣਗੇ ਉਸ ਦੌਰ ਨੂੰ ਆਉਂਦਿਆਂ, ਜਿਸ ਦੌਰ ਦੇ ਵਿੱਚ ਇਹ ਜਿਹੜੇ ਪਖੰਡੀ ਨਹੀਂ ਹੋਣਗੇ। ਜੇ ਹੋਏਗਾ ਸਿਰਫ ਤੇ ਸਿਰਫ ਆਸਥਾ ਦਾ ਉਹ ਦੌਰ ਹੋਏਗਾ ਜਿਹਦੇ ਵਿੱਚ ਪਖੰਡ ਨਹੀਂ, ਜਿਹਦੇ 'ਚ ਕਰਮਕਾਂਡ ਨਹੀਂ, ਨਿਰੋਲ ਸ਼ੁੱਧਤਾ, ਅਧਿਆਤਮਿਕਤਾ ਹੁੰਦੀ ਹੈ, ਉਹੀ ਹੋਏਗੀ। ਜੀ ਜੀ। ਅਗਲੀ ਆਪਾਂ ਗੱਲ ਮਿੰਟੂ ਜੀ ਕਰਦੇ ਹਾਂ ਵੀ ਮਾਸਟਰ ਜੌਹਰ ਸਿੰਘ ਨੂੰ ਦਰਬਾਰ ਸਾਹਿਬ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਮਾਸਟਰ ਜੌਹਰ ਸਿੰਘ ਦੇ ਮਾਮਲੇ 'ਚ ਜਿਹੜੇ ਜੌਹਰ ਦਿਖਾਏ ਜਾ ਰਹੇ ਆ, ਸੱਚ ਜਾਣਿਓ ਬਹੁਤ ਨਮੋਸ਼ੀਜਨਕ ਆ। ਅੱਜ ਇਹਨੇ ਆਪਣੀ ਤਨਖਾਹ ਸ਼ੁਰੂ ਕਰਨੀ ਸੀ, ਜਿਵੇਂ ਤੁਹਾਨੂੰ ਪਤਾ ਹੀ ਮੁਤਵਾਜ਼ੀ ਜਥੇਦਾਰਾਂ ਨੇ ਇਹਨੂੰ ਤਨਖਾਹ ਲਈ। ਵੈਸੇ
ਇਹ ਇਸ ਮਾਮਲੇ 'ਚ ਥੋੜਾ ਜਿਹਾ ਜ਼ਿਆਦਾ ਹੀ ਮੈਂ ਕਹੂੰਗਾ ਬਦਕਿਸਮਤ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਵੀ ਇੱਕ ਤਨਖਾਹ ਲਾਈ ਹੋਈ ਹੈ, ਉਹਨਾਂ ਨੇ ਲਾ ਦਿੱਤੀ ਹੈ ਜੀ। ਇਹ ਕਿਉਂਕਿ ਕਹਿੰਦਾ ਆ ਕਿ ਮੈਂ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਸਰਕਾਰੀ ਜਥੇਦਾਰ ਮੰਨਦਾ, ਮੈਂ ਉਹਨਾਂ ਦੇ ਕੋਲ ਨਹੀਂ ਜਾਣਾ, ਮੈਂ ਤੇ ਇਹ ਮਤਵਾਜ਼ੀ ਜਥੇਦਾਰਾਂ ਨੂੰ ਮੰਨਦਾ, ਜੋ ਇਹ ਆਦੇਸ਼ ਲਾਉਣਗੇ, ਹੁਕਮ ਲਾਉਣਗੇ, ਉਹ ਮੇਰੇ ਸਿਰ ਮੱਥੇ ਹੈ। ਜੋ ਇਹਨਾਂ ਨੇ ਮਤਵਾਜ਼ੀ ਜਥੇਦਾਰਾਂ ਨੇ ਹੁਕਮ ਲਾਇਆ ਕਿ ਤੂੰ ਘੰਟਾ ਕੀਰਤਨ ਸੁਣਨਾ, ਜੋੜੇ ਚਾੜਨੇ, ਲੰਗਰ 'ਚ ਸੇਵਾ ਕਰਨੀ, ਜੋ ਵੀ ਸਜ਼ਾ ਦਾ ਕੋਈ ਹੁੰਦਾ ਹੈ ਇਹਨਾਂ ਦਾ ਨਿਯਮ ਕਾਇਦਾ, ਉਹਦੇ ਮੁਤਾਬਕ ਲਾਈ। ਉਸੇ ਸੇਵਾ ਨੂੰ ਨਿਭਾਉਂਦਿਆਂ ਜਾਂ ਸਜ਼ਾ ਨੂੰ ਨਿਭਾਉਂਦਿਆਂ ਅੱਜ ਇਹਨੇ ਦਾਖਲ ਹੋਣਾ ਚਾਹਿਆ ਦਰਬਾਰ ਸਾਹਿਬ ਦੇ ਵਿੱਚ, ਪਰ ਜਿਹੜੇ ਉਹਨਾਂ ਦੇ ਲਠੈ ਤੇ ਲੱਠ ਮਾਰੇ ਉਹਨਾਂ ਨੇ ਰੋਕ ਲਿਆ। ਉਹ ਕਹਿੰਦੇ ਕਿ ਤੂੰ ਅੰਦਰ ਨਹੀਂ ਜਾ ਸਕਦਾ। ਇਹਨੇ ਆਖਿਆ ਕਮਾਲ ਦੀ ਗੱਲ ਹੈ, ਗੁਰੂ ਘਰ ਆ, ਅਸੀਂ ਗੁਰੂ ਘਰ ਵੀ ਨਹੀਂ ਜਾ ਸਕਦੇ। ਉਹਨਾਂ ਆਖਿਆ ਨਹੀਂ ਜਾ ਸਕਦਾ, ਜੇ ਤੂੰ ਅੰਦਰ ਜਾਣਾ ਹੈ ਤਾਂ ਪਹਿਲਾਂ ਤਨਖਾਹ ਜਿਹੜੀ ਉਹ ਗਿਆਨੀ ਗੁਰਬਚਨ ਸਿੰਘ ਕੋਲ ਲਵਾ ਕੇ ਆ। ਹੁਣ ਜੌਹਰ ਸਿੰਘ ਜਿਹੜੇ ਸੀਗੇ ਉਹ ਫਿਰ ਕੋਈ ਜ਼ੋਰ ਨਹੀਂ ਦਿਖਾ ਸਕੇ, ਕਿਉਂਕਿ ਉੱਥੇ ਹਕੂਮਤ ਉਹਨਾਂ ਦੀ ਆ, ਉੱਥੇ ਚੱਲਦੀ ਉਹਨਾਂ ਦੀ ਆ, ਔਰ ਖਾਸ ਕਰਕੇ 5-7 ਬੰਦੇ ਏਦਾਂ ਦੇ ਆ ਜਿਨ੍ਹਾਂ ਦੀ ਉੱਥੇ ਕੋਈ ਜ਼ਿਆਦਗੀ ਚੱਲਦੀ ਆ। ਬੇਸ਼ੱਕ ਉਹਨਾਂ ਦੀ ਘਰਾਂ 'ਚ ਭਾਵੇਂ ਨਾ ਹੀ ਚੱਲਦੀ ਹੋਵੇ ਆਪੋ ਆਪਣੇ, ਉੱਥੇ ਪੂਰੀ ਚੱਲਦੀ। ਉਹਨਾਂ ਦੇ ਵਿੱਚੋਂ ਇੱਕ ਅੱਜ ਜਿਹੜੇ ਮੈਨੇਜਰ ਸੁਲੱਖਣ ਸਿੰਘ, ਉਹਨਾਂ ਨੇ ਇਹ ਗੱਲ ਕਹੀ, ਉਹਨਾਂ ਕਿਹਾ ਕਿ ਰੋਕਿਆ ਅਸੀਂ ਇਹ ਨਹੀਂ ਹੈ ਕਿ ਗੁਰਦੁਆਰੇ ਨਾ ਜਾਵੇ, ਗੁਰੂ ਘਰ ਨਾ ਆਵੇ, ਦਰਬਾਰ ਸਾਹਿਬ ਨਾ ਆਵੇ। ਅਸੀਂ ਇਹ ਕਿਹਾ ਵਾ ਕਿ ਭਾਈ ਤੂੰ ਜਿਹੜੀ ਮਰਿਆਦਾ ਪਹਿਲਾਂ ਉਹਦਾ ਪਾਲਣ ਕਰ, ਮਰਿਆਦਾ ਦੇ ਮੁਤਾਬਕ ਪਹਿਲਾਂ ਗਿਆਨੀ ਗੁਰਬਚਨ ਸਿੰਘ ਦੇ ਪੇਸ਼ ਹੋ, ਉਸ ਤੋਂ ਬਾਅਦ ਗੱਲ ਕਰਾਂਗੇ। ਇਹ ਹੁਣ ਮਾਸਟਰ ਜੌਹਰ ਸਿੰਘ ਸੀ ਜਿਹੜਾ ਇਹ ਬੇਵਸ ਹੋ ਕੇ ਫਿਰ ਬਾਹਰ ਹੀ ਗਲਿਆਰੇ ਦੇ ਵਿੱਚ ਹੀ ਖੜ ਗਿਆ, ਉੱਥੇ ਹੀ ਹੱਥ ਜੋੜ ਕੇ ਨੇ ਅਰਦਾਸ ਕੀਤੀ ਹੈ। ਤੇ ਕਮਾਲ ਦੀ ਗੱਲ ਆ, ਉਸੇ ਤਰ੍ਹਾਂ ਅਰਦਾਸ ਕਰਦਿਆਂ ਨੂੰ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ ਨੇ ਵਿਖਾਇਆ ਕਿ ਲਓ ਜੀ, ਸਿੱਖਾਂ ਦੇ ਦਰਬਾਰ ਸਾਹਿਬ ਦੇ ਵਿੱਚ ਇੱਕ ਸਿੱਖ ਨੂੰ ਐਂਟਰ ਨਹੀਂ ਹੋਣ ਦਿੱਤਾ। ਹੁਣ ਕਿਸੇ ਮਸਲੇ ਦਾ ਪੂਰਾ ਪ੍ਰਕਰਨ ਤੇ ਦਿਖਾਇਆ ਨਹੀਂ ਜਾਂਦਾ ਕਿ ਇਹਦਾ ਪਿਛੋਕੜ ਕੀ ਹੈ, ਇਹਦੀ ਵਜ੍ਹਾ ਕੀ, ਕਾਰਨ ਕੀ ਹੈ, ਔਰ ਪਰੰਪਰਾ, ਪਰਮ ਸਿਧਾਂਤ, ਇਹ ਸਭ ਚੀਜ਼ਾਂ ਕੀ ਹੈ, ਉਹ ਨਹੀਂ ਦੱਸਿਆ ਜਾਂਦਾ। ਇਹੀ ਦੱਸਿਆ ਜਾਂਦਾ ਕਿ ਇਹਨੂੰ ਰੋਕ ਦਿੱਤਾ ਔਰ ਇਹ ਬਾਹਰ ਖੜ ਕੇ ਅਰਦਾਸ ਕਰਦਾ ਪਿਆ। ਫਿਰ ਜਿਹੜੇ ਮਤਵਾਜ਼ੀ ਜਥੇਦਾਰ ਆ, ਉਹਨਾਂ ਨੂੰ ਟੈਲੀਫੋਨ ਲੱਗੇ ਕਿ ਭਾਈ ਕੀ ਕਹਿਣਾ। ਉਹ ਸਾਰੇ ਬਿਜੀ ਸੀਗੇ। ਭਾਈ ਬਲਜੀਤ ਸਿੰਘ ਦਾਦੂਵਾਲ ਜਿਹੜੇ ਆ ਉਹ ਮਿਲ ਗਏ ਤੇ ਉਹਨਾਂ ਨੇ ਅੱਗੋਂ ਸਿਰਾ ਹੀ ਲਾ ਦਿੱਤਾ। ਉਹ ਕਹਿੰਦਾ ਜੀ ਕਿ ਜਿਹੜਾ ਇਹ ਬਾਦਲਾਂ ਦਾ ਬਲੂੰਗੜਾ, ਉਹ ਬਡੂੰਗਰ ਨੂੰ ਬਲੂੰਗੜਾ ਹੀ ਦੱਸਦਾ ਪਿਆ। ਹੁਣ ਬਜ਼ੁਰਗ ਆਦਮੀ ਆ, ਜੋ ਮਰਜ਼ੀ ਹੈ, ਜਿਸ ਤਰ੍ਹਾਂ ਦਾ ਮਰਜ਼ੀ ਕਿਰਦਾਰ ਹੋਵੇ ਕਿਸੇ ਦਾ, ਜਿਸ ਤਰ੍ਹਾਂ ਦਾ ਮਰਜ਼ੀ ਖਿਲਾਫ ਹੋਵੇ, ਪਰ ਆ ਬਦਕਲਾਮੀ ਤੇ ਨਹੀਂ ਨਾ ਚਾਹੀਦੀ। ਉਹਨੇ ਇਸ ਤਰ੍ਹਾਂ ਹੀ ਗੱਲ ਕੀਤੀ। ਉਹ ਕਹਿੰਦਾ ਕਿ ਜਿਹੜਾ ਆ ਬਾਦਲਾਂ ਦਾ ਬਲੂੰਗੜਾ, ਇਹ ਤੇ ਹੈਗਾ ਹੀ ਮਸੰਦ ਆ, ਪਰ ਇਹਨਾਂ ਮਸੰਦਾਂ ਨੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਗੁਰਦੁਆਰੇ ਦੇ ਅੰਦਰ ਜਾਣ ਦੇਣ ਦੀ ਆਗਿਆ ਨਾ ਦੇ ਕੇ ਮਸੇ ਰੰਗੜ ਵਾਲਾ ਕੰਮ ਕੀਤਾ। ਉਹਨੇ ਇਹੋ ਜਿਹੀਆਂ ਕੋਈ ਤੱਤੀਆਂ ਠੰਡੀਆਂ ਨੂੰ ਸੁਣਾ ਦਿੱਤੀਆਂ। ਹੁਣ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਥੇ ਕੀ ਹੋਣ ਡਿਆ ਵਾ। ਨਾ ਚੱਬੇ ਵਾਲੇ ਜਿਹੜੇ ਜਥੇਦਾਰ ਆ ਉਹ ਕਿਸੇ ਦੀ ਪਰਵਾਹ ਕਰਦੇ ਪਏ ਆ, ਨਾ ਜਿਹੜੇ ਚੰਡੀਗੜ੍ਹ ਵਾਲੇ ਜਥੇਦਾਰ ਆ ਨਾ ਉਹ ਕਿਸੇ ਦੀ ਪਰਵਾਹ ਕਰਦੇ ਪਏ ਆ। ਸਾਰੇ ਆਪੋ ਆਪਣੀਆਂ ਜਿੱਦਾਂ ਤੇ ਅਡੋਲ ਆ। ਇਹ ਇੱਕ ਪਾਸੇ ਤੇ ਜਿਹੜੀ ਸ਼ਕਾ ਸ਼ਿਕਾਈ ਆ, ਉਹਨੇ ਗੁਰੂ ਘਰ ਨੂੰ ਬਹੁਤ ਢਾਹ ਲਾਈ ਆ। ਇੱਕ ਹੁਣ ਜਿਹੜੀ ਸ਼ੇਕਾ ਸ਼ਿਕਾਈ ਚੱਲ ਪਈ ਆ ਬਰੋਬਰ, ਇਹ ਨਾਲ ਇੱਕ ਨਵੀਂ ਦੁਬਿਧਾ ਤੇ ਨਵੀਂ ਇੱਕ ਮੁਸੀਬਤ ਪੈ ਗਈ ਹੈ ਸਿੱਖ ਕੌਮ ਨੂੰ। ਲੋਕ ਸੱਤੇ ਦੇ ਵਿੱਚ ਆ ਕਿ ਹੁਣ ਇਸ ਚੀਜ਼ ਦਾ ਹੱਲ ਕੀ ਨਿਕਲੂਗਾ। ਲੋਕ ਹੈਰਾਨ ਆ ਕਿ ਆਖਰ ਇਹ ਜਿਹੜੀਆਂ ਚੀਜ਼ਾਂ ਚੱਲ ਪਈਆਂ ਪਰਸਪਰ ਇੱਕ ਦੂਜੇ ਦੇ ਵਿਰੋਧ ਦੇ ਵਿੱਚ, ਇਹਨਾਂ ਦਾ ਅੰਤ ਕਦੋਂ ਹੋਊ। ਸੋ ਨਿਕਟਵਰਤੀ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆਉਂਦਾ। ਲੱਗਦਾ ਇਹ ਆ ਕਿ ਦਫੇੜ ਇਹ ਦੁਬਿਧਾ ਹਾਲੇ ਹੋਰ ਚੌੜੀ ਹੋਏਗੀ। ਜੀ ਜੀ। ਅਗਲੀ ਆਪਾਂ ਮਿੱਟੂ ਜੀ ਗੱਲ ਕਰਦੇ ਹਾਂ ਵਿਵਾਦਤ ਪਿੰਕੀ ਦਾ, ਪਿੰਕੀ ਕੈਟ ਦਾ ਬਹਾਦਰੀ ਅਵਾਰਡ ਵਾਪਸ ਲਿਆ ਗਿਆ। ਦੇਖੋ, ਇਹਦਾ ਜਿਹੜਾ ਅਵਾਰਡ ਸੀਗਾ ਨਾ, ਉਹ 1997 ਦੀ ਸਰਕਾਰ ਨੇ ਸਿਫਾਰਿਸ਼ ਦੇ ਕੇ ਦਬਾਇਆ ਸੀਗਾ। 1997 ਚ ਕਿਹਦੀ ਸਰਕਾਰ ਸੀ ਤੁਹਾਨੂੰ ਪਤਾ ਹੀ ਹੋਣਾ। ਉਹਨਾਂ ਲੋਕਾਂ ਦੀ ਸਰਕਾਰ ਸੀ ਜਿਹੜੇ ਇਹ ਵਾਅਦਾ ਕਰਕੇ ਆਏ ਸੀਗੇ ਕਿ ਜੇ ਅਸੀਂ ਸੱਤਾ 'ਚ ਆ ਗਏ ਤੇ ਜਿੰਨੇ ਬੇਦੋਸ਼ੀ ਕੋ ਕੇ ਮਾਰੇ ਗਏ ਫਰਜ਼ੀ ਪੁਲਿਸ ਮੁਕਾਬਲਿਆਂ 'ਚ, ਅਸੀਂ ਉਹਨਾਂ ਸਾਰਿਆਂ ਦਾ ਇਨਸਾਫ ਲੈ ਕੇ ਦੇਵਾਂਗੇ। ਤੇ ਜਿਹੜੇ ਬੰਦੇ ਨੇ ਆਪ ਹੀ ਅੱਗੇ ਜਾ ਕੇ ਲਗਭਗ 16 ਸਾਲ ਬਾਅਦ ਇਹ ਗੱਲ ਇਕਬਾਲ ਕਰ ਲਈ ਕਿ ਕਿੱਦਾਂ ਸ਼ਿਕਾਰ ਖੇਡਿਆ ਗਿਆ ਉਸ ਸਮੇਂ ਦੇ ਵਿੱਚ, ਉਸੇ ਬੰਦੇ ਨੂੰ ਉਸੇ ਸਰਕਾਰ ਨੇ ਸਿਫਾਰਿਸ਼ ਦਵਾ ਕੇ ਮੈਡਲ ਵੀ ਦਵਾਇਆ। ਇਹ ਕਮਾਲ ਦੀਆਂ ਗੱਲਾਂ ਨੇ। ਹੁਣ ਇਹ ਜਿਹੜਾ ਗੁਰਮੀਤ ਪਿੰਕੀ ਆ, ਇਹਦਾ ਜਿਹੜਾ ਬਹਾਦਰੀ ਪੁਰਸਕਾਰ ਆ ਉਹ ਕੇਂਦਰ ਨੇ ਵਾਪਸ ਲੈ ਲਿਆ। ਅਸਲ ਦੇ ਵਿੱਚ ਨਾ ਇਹ ਰਾਸ਼ਟਰਪਤੀ ਪੁਰਸਕਾਰ ਹੁੰਦੇ ਆ,
ਔਰ ਜਿਹੜੇ ਇਹ ਬਹੁਤ ਪੁਲਿਸ ਅਫਸਰ ਮਾਰਕੇ ਦਾ ਕੰਮ ਕਰਦੇ ਆ, ਬੜਾ ਬਹਾਦਰੀ ਦਾ ਕੰਮ ਕਰਦੇ ਆ, ਉਹਨਾਂ ਨੂੰ ਇਹ ਪੁਰਸਕਾਰ ਦਿੱਤੇ ਜਾਂਦੇ ਆ। ਹੁਣ ਇਹਨੂੰ ਜਿਹੜਾ ਪੁਰਸਕਾਰ ਦਿੱਤਾ ਗਿਆ ਸੀਗਾ, ਉਹ ਪੁਰਸਕਾਰ ਇਹਨੂੰ ਦਿੱਤਾ ਗਿਆ ਸੀ ਮੇਰੇ ਖਿਆਲ ਦੇ ਨਾਲ 2000 ਦੇ ਵਿੱਚ। ਔਰ ਉਸ ਤੋਂ ਬਾਅਦ ਆਪ ਅੰਦਾਜ਼ਾ ਲਾ ਲਓ ਤੁਸੀਂ ਕਿ 2006 ਦੇ ਵਿੱਚ ਇਹ ਇੱਕ ਕਤਲ ਕੇਸ ਦੇ ਵਿੱਚ ਸਜ਼ਾ ਹੋ ਗਿਆ। ਇਹਨੇ ਸਜ਼ਾ ਕੱਟ ਵੀ ਲਈ। ਤੇ ਕਮਾਲ ਦੀ ਗੱਲ ਇਹ ਆ ਕਿ 2015 ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਚਨਾ ਮਿਲਦੀ ਹੈ ਕਿ ਇੱਕ ਪੁਲਿਸ ਅਫਸਰ ਜਿਹਨੂੰ ਬਹਾਦਰੀ ਅਵਾਰਡ ਦਿੱਤਾ ਗਿਆ, ਉਹ ਬੰਦਾ ਤੇ ਸਜ਼ਾ ਯਾਫਤਾ ਹੋ ਗਿਆ ਤੇ ਉਹਨੂੰ ਉਮਰ ਕੈਦ ਹੋਈ ਹੈ, ਉਮਰ ਕੈਦ ਕੱਟ ਕੇ ਬਾਹਰ ਆਇਆ ਤੇ ਉਹਨੂੰ ਪੁਰਸਕਾਰ ਜਿਉਂਦਾ ਤਿਉਂ ਮਿਲਿਆ ਹੋਇਆ, ਉਹ ਕਿਸੇ ਨੇ ਵਾਪਸ ਹੀ ਨਹੀਂ ਲਿਆ। ਫਿਰ 2015 ਚ ਇੱਕ ਕੁਵਤ ਸ਼ੁਰੂ ਹੋਈ ਕਿ ਇਹਦੇ ਤੋਂ ਬਹਾਦਰੀ ਪੁਰਸਕਾਰ ਵਾਪਸ ਲਿਆ ਜਾਵੇ। ਸੋ ਪੁਰਸਕਾਰ ਵਾਪਸ ਲੈ ਲਿਆ ਗਿਆ। ਕੱਲਾ ਗੁਰਮੀਤ ਪਿੰਕੀ ਨਹੀਂ ਹੈ ਜਿਹਦੇ ਤੋਂ ਇਹ ਅਵਾਰਡ ਵਾਪਸ ਲਿਆ ਗਿਆ, ਦੋ ਹੋਰ ਵੀ ਇਹੋ ਜਿਹੇ ਸਲੱਖਣ ਹੈਗੇ, ਇਹੋ ਜਿਹੇ ਸ਼ਨੀਚਰ ਹੈਗੇ ਆ ਜੀ। ਇਹਨਾਂ ਦੇ ਵਿੱਚੋਂ ਇੱਕ ਤੇ ਧਰਮਿੰਦਰ ਚੌਧਰੀ ਆ, ਉਹਦਾ ਵੀ ਜਿਹੜਾ ਇਹ ਅਵਾਰਡ ਵਾਪਸ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਉਹ ਫਰਜ਼ੀ ਮੁਕਾਬਲੇ ਦੇ ਵਿੱਚ ਦੋਸ਼ੀ ਸਿੱਧ ਹੋਇਆ। ਹੁਣ ਕਮਾਲ ਦੀ ਗੱਲ ਆ ਕਿ ਜਿਨ੍ਹਾਂ ਨੂੰ ਬਹਾਦਰੀ ਅਵਾਰਡ ਮਿਲੇ ਆ, ਇਹਨਾਂ ਨੇ ਵਾਹ ਵਾਹ ਕਰਕੇ ਪੁਲਿਸ ਮੁਕਾਬਲੇ ਕੀਤੇ, ਕੋਈ ਨੇ ਕੋਈ ਇਨਕਾਊਂਟਰ ਕੀਤੇ ਆ, ਇਹ ਤੇ ਬਹੁਤ ਬਹਾਦਰ ਆਦਮੀ ਆ। ਬਾਅਦ ਦੇ ਵਿੱਚ ਉਹੀ ਗਵਰਨਮੈਂਟ ਆਪਣੇ ਅਵਾਰਡ ਵਾਪਸ ਲੈ ਰਹੀ ਹੈ ਇਹ ਕਹਿ ਕੇ ਕਿ ਇਹਨਾਂ ਨੇ ਫਰਜ਼ੀ ਮੁਕਾਬਲੇ ਦੱਸੋ ਇਹ ਸਿਸਟਮ ਕਿਉਂ ਹੋ ਗਿਆ। ਜਿਹੜਾ ਮਰ ਗਿਆ ਉਹਦਾ ਕੀ ਤੁਸੀਂ ਵਾਪਸ ਕਰੋਗੇ? ਜਿਹਦਾ ਪੁੱਤ ਮਰਿਆ ਕੀ ਤੁਸੀਂ ਉਹਦਾ ਪੁੱਤ ਵਾਪਸ ਕਰੋਗੇ? ਅਵਾਰਡ ਤੇ ਤੁਸੀਂ ਵਾਪਸ ਕਰ ਲਿਆ। ਜਿਨ੍ਹਾਂ ਨੂੰ ਇਹਨਾਂ ਨੇ ਫਰਜ਼ੀ ਮੁਕਾਬਲਿਆਂ ਚ ਮਾਰ ਕੇ ਅਵਾਰਡ ਹਾਸਲ ਕੀਤੇ ਆ, ਉਹਨਾਂ ਮਾਵਾਂ ਨੂੰ ਤੁਸੀਂ ਪੁੱਤ ਨਹੀਂ ਵਾਪਸ ਕਰ ਸਕਦੇ। ਅਵਾਰਡ ਤੇ ਵਾਪਸ ਆ ਜਾਣਗੇ, ਕੋਈ ਫਰਕ ਨਹੀਂ ਪੈਂਦਾ। ਹੋਰ ਇਹੋ ਜਿਹੇ ਆ ਜਾਣਗੇ, ਫਿਰ ਤੁਸੀਂ ਉਹਨਾਂ ਨੂੰ ਦੇ ਦਿਓਗੇ। ਪਰ ਜਿਨ੍ਹਾਂ ਦੇ ਪੁੱਤ ਚਲੇ ਗਏ, ਉਹਨਾਂ ਦੇ ਪੁੱਤ ਕਿੱਥੋਂ ਆਉਣਗੇ? ਸਭ ਤੋਂ ਵੱਡਾ ਸਵਾਲ ਇਹ ਆ। ਇੱਕ ਹੋਰ ਆ ਲਲਿਤ ਕੁਮਾਰ, ਉਹਨੂੰ ਵੀ ਬਹਾਦਰੀ ਪੁਰਸਕਾਰ ਦਿੱਤਾ ਸੀ। ਉਹ ਬਹਾਦਰ ਮਾਂ ਦਾ ਪੁੱਤ ਜਿਹੜਾ ਉਹ ਭ੍ਰਿਸ਼ਟਾਖੋਰੀ ਦੇ ਕੇਸ ਦੇ ਵਿੱਚ ਫੜਿਆ ਗਿਆ, ਭ੍ਰਿਸ਼ਟਾਖੋਰੀ ਕਰਦਾ, ਉਹਨੂੰ ਵੀ ਸਜ਼ਾ ਹੋ ਗਈ, ਉਹਦੇ ਤੋਂ ਵੀ ਬਹਾਦਰੀ ਪੁਰਸਕਾਰ ਵਾਪਸ ਲੈ ਲਿਆ। ਸੋ ਸਾਡੇ ਤੇ ਬਹਾਦਰੀ ਇਹੋ ਜਿਹੀ ਆ, ਕੋਈ ਫਰਜ਼ੀ ਮੁਕਾਬਲੇ ਕਰਦਾ, ਕੋਈ ਕਤਲ ਕਰ ਦਿੰਦਾ, ਕੋਈ ਭ੍ਰਿਸ਼ਟਾਖੋਰੀ ਦੇ ਕੇਸ ਦੇ ਵਿੱਚ ਸਜ਼ਾ ਯਾਫਤਾ ਹੋ ਜਾਂਦਾ। ਇਹ ਇਸ ਤਰ੍ਹਾਂ ਦੇ ਬਹਾਦਰ ਆ। ਸੋ ਇਹ ਜਿਹੜੀਆਂ ਲੋਕਲ ਸਰਕਾਰਾਂ ਸਿਫਾਰਿਸ਼ਾਂ ਕਰਦੀਆਂ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਕੁਛ ਨਾ ਕੁਛ ਕਾਣਾ ਪਾਣਿਆ ਜ਼ਰੂਰਤ ਆ ਕਿ ਕੋਈ ਕਮੇਟੀ ਇਹੋ ਜਿਹੀ ਬਿਠਾਈ ਜਾਵੇ ਜੋ ਇਹ ਦੇਖੇ ਪਹਿਲਾਂ ਕਿ ਜਿਸ ਚੀਜ਼ ਲਈ ਇਹਨਾਂ ਨੂੰ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਅਵਾਰਡ ਦਿੱਤਾ ਜਾਵੇ, ਕਿ ਇਹ ਅਫਸਰ ਇਸ ਕਾਬਲ ਹੈ, ਇਹਨਾਂ ਦੀ ਯੋਗਤਾ, ਇਹਨਾਂ ਦਾ ਕੰਮ ਕਰਨ ਦਾ ਜਿਹੜਾ ਢੰਗ ਆ, ਕਿ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਤੇ ਨਹੀਂ ਕਰਦਾ ਕਿਤੇ ਨਾ ਕਿਤੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਜੱਜ ਕਰ ਲੈਣੀਆਂ ਚਾਹੀਦੀਆਂ। ਉਸ ਤਰ੍ਹਾਂ ਜਿੰਨੀ ਮਰਜ਼ੀ ਕੋਈ ਜੱਜਮੈਂਟ ਕਰ ਲਵੇ, ਜੱਜਮੈਂਟ ਹੋਣ ਨਹੀਂ ਦਿੰਦੇ, ਬਹੁਤ ਚਾਤਰ ਲੋਕ ਆ। ਪਰ ਇੱਕ ਚੀਜ਼ ਜਿਹੜੀ ਮੈਨੂੰ ਬੜੀ ਚੁਭੀ ਇਸ ਮਾਮਲੇ ਦੇ ਵਿੱਚ ਕਿ ਦੇਖੋ ਸਰਕਾਰ ਨੇ ਸਿਫਾਰਿਸ਼ ਕਰ ਦਿੱਤੀ, ਚਲੋ ਉਹ ਇਹ ਕਹਿ ਸਕਦੇ ਆ ਅਸੀਂ ਕਿਸੇ ਦੇ ਅੰਦਰ ਵੜ ਕੇ ਨਹੀਂ ਵੇਖਿਆ ਕਿ ਗਾਂ ਜੱਜ ਬੰਦੇ ਨੇ ਕੀ ਕਰਨਾ, ਚਲੋ ਖੈਰ ਉਹ ਇੱਕ ਗੱਲ ਆ। ਦੂਸਰੀ ਗੱਲ ਇਹ ਆ ਕਿ ਜਦੋਂ ਇਹ 2006 ਦੇ ਵਿੱਚ ਸਜ਼ਾ ਯਾਫਤਾ ਹੋ ਗਿਆ ਤੇ ਹਿਸਾਬ ਲਾ ਲਓ ਕਿ 6 ਤੋਂ ਲੈ ਕੇ 15 ਤੱਕ ਯਾਨੀ 9 ਸਾਲ ਇਹਦੇ ਵਿੱਚ ਅਕਾਲੀ ਭਾਜਪਾ ਸਰਕਾਰ ਦਾ ਇਹੀ ਕਾਰਜਕਾਲ ਰਿਹਾ। 9 ਸਾਲ ਉਹਨਾਂ ਨੇ ਇੱਕ ਕਾਗਜ਼ ਦੇ ਟੁਕੜੇ ਤੇ ਇਹ ਲਿਖ ਕੇ ਨਹੀਂ ਭੇਜਿਆ ਹੋਮ ਮਿਨਿਸਟਰੀ ਨੂੰ ਕਿ ਆਹ ਬੰਦਾ ਜਿਹੜਾ ਇਹ ਬਹਾਦਰ ਹੈ, ਜਿਹੜਾ ਤੁਹਾਡਾ ਇਹ ਹੁਣ ਸਜ਼ਾ ਖਾ ਚੁੱਕਾ, ਇਹਦੀ ਜਿਹੜੀ ਬਹਾਦਰੀ ਹੈ ਉਹ ਇਸ ਸਮੇਂ ਕੈਦ ਨੇ ਕੱਢ ਦਿੱਤੀ ਹੈ, ਤੁਸੀਂ ਰੱਬ ਦਾ ਵਾਸਤਾ ਇਹਦੇ ਤੋਂ ਬਹਾਦਰੀ ਪੁਰਸਕਾਰ ਜਿਹੜਾ ਵਾਪਸ ਲੈ ਲਓ। ਯਾਨੀ ਉਹਨਾਂ ਨੇ ਚੱਕ ਕੇ ਕਾਗਜ਼ ਤੇ 4 ਲਾਈਨਾਂ ਨੀਚੇ ਲਿਖੀਆਂ 9 ਸਾਲ। ਉਹਨਾਂ ਤੋਂ ਪੁੱਛਿਆ ਜਾਊਗਾ ਕਿ ਤੁਸੀਂ ਜੇ ਕਿਉਂ ਨਹੀਂ ਕੀਤਾ। ਜੀ ਜੀ ਬਿਲਕੁਲ ਮਿੰਟੋ ਜੀ, ਸਭ ਨੂੰ ਪਤਾ ਵੀ ਇੱਥੇ ਸਿਸਟਮ ਕਿਸ ਤਰੀਕੇ ਦੇ ਨਾਲ ਚੱਲਦਾ ਹੈ। ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਮਿੰਟੋ ਜੀ ਵੀ ਪੰਜਾਬ ਦੀ ਦਰਾਮਦ ਨੀਤੀ ਨੂੰ ਸੁਧਾਰਨ ਲਈ ਆਏ ਕੇਂਦਰੀ ਵਫਦ ਨੂੰ ਨਿਰਾਸ਼ ਕੀਤਾ ਪੰਜਾਬ ਦੇ ਅਫਸਰਾਂ ਨੇ। ਦੇਖੋ ਇਹ ਵੀ ਇੱਕ ਬਹੁਤ ਨਿਰਾਸ਼ਾਜਨਕ ਗੱਲ ਹੋਈ ਆ। ਸਾਡੇ ਇੱਥੇ ਵਫਦ ਆਇਆ, ਵਫਦ ਦੇ ਵਿੱਚ ਨਾ ਬਹੁਤ ਸਿਆਣੀ ਹੈ ਬੀਬੀ ਰੀਤਾ ਤੇਵਾਟੀਆ ਜੀ, ਉਹ 1981 ਬੈਚ ਦੀ IAS ਅਫਸਰ ਆ ਤੇ ਇਸ ਸਮੇਂ ਵਣਜ ਵਿਭਾਗ ਦੀ ਉਹ ਸਕੱਤਰ ਆ ਜੀ, ਯਾਨੀ ਵਪਾਰ ਵਿਭਾਗ ਦਾ। ਉਹਨਾਂ ਦੀ ਜਿਹੜੀ ਟੀਮ ਆਈ ਸੀਗੀ, ਉਹਨਾਂ ਨੇ ਇੱਥੇ ਆ ਕੇ ਚੰਗੀਆਂ ਪੇਸ਼ਕਾਰੀਆਂ ਕੀਤੀਆਂ, ਚੰਗੇ ਉਹਨਾਂ ਨੇ ਨੁਕਤੇ ਸਜਾਏ। ਬਾਅਦ ਦੇ ਵਿੱਚ ਜਦੋਂ ਸਾਡੇ ਇੱਥੋਂ ਦੇ ਪੰਜਾਬੀ ਅਫਸਰਾਂ ਦੀ ਵਾਰੀ ਆਈ
ਇਹਨਾਂ ਨੇ ਵਣਜ ਨੂੰ ਲੈ ਕੇ ਜਿਹੜੇ ਨੁਕਤੇ ਪੇਸ਼ ਕੀਤੇ ਉਹ ਕਸੇ ਕੁਝੇ ਸਨ, ਜਿਹੜੇ ਸਾਲਾਂ ਤੋਂ ਦਹਾਕਿਆਂ ਤੋਂ ਚੱਲੇ ਆਉਂਦੇ ਆ। ਯਾਨੀ ਜਿਵੇਂ ਆਪਾਂ ਰਸਮ ਪੂਰਤੀ ਨਹੀਂ ਕਰਦੇ ਜੀ, ਉਹ ਜਿਵੇਂ ਵਿਦਾਇਗੀ ਪਾਰਟੀ 'ਚ ਆਮ ਤੌਰ ਤੇ ਸਕੂਲਾਂ 'ਚ ਹੁੰਦਾ, ਕੋਈ ਭਾਸ਼ਣ ਹੁੰਦਾ, ਉਹ ਜਿਹੜੇ ਪੜ੍ਹ ਕੇ ਗਏ ਹੁੰਦੇ ਆ ਉਹ ਦੂਜੀ ਕਲਾਸ ਵਾਲੇ ਜਿਹੜੇ ਅਗਲੀ 'ਚ ਆ ਜਾਂਦੇ ਉਹ ਪੜ੍ਹ ਜਾਂਦੇ ਆ, ਫਿਰ ਜਿਹੜੇ ਉਸ ਤੋਂ ਅਗਲੀ ਵਾਰ ਉਸ ਕਲਾਸ 'ਚ ਆ ਕੇ ਉਹ ਫੇਅਰਵੈਲ ਦਿੰਦੇ ਆ, ਫਿਰ ਉਹ ਪੜ੍ਹ ਦਿੰਦੇ ਆ। ਉਹ ਲਗਾਤਾਰ ਉਹੀ ਭਾਸ਼ਣ ਪੜ੍ਹੇ ਜਾਂਦੇ, ਜਾਂ ਉਦਾਹਰਨ ਲੈਣੀ ਹੋਵੇ ਤੇ ਜੋ ਲਾਲ ਕਿਲੇ ਤੋਂ ਭਾਸ਼ਣ ਪੜ੍ਹੇ ਜਾਂਦੇ ਇੱਕੋ ਹੀ ਤਰਜ਼ ਦੇ। ਤਾਂ ਏਦਾਂ ਸਾਡੇ ਇੱਥੋਂ ਦੇ ਜਿਹੜੇ ਅਫਸਰ ਸੀਗੇ ਉਹ ਵੀ ਸਾਡੇ ਲਾਲ ਕਿਲੇ ਦੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੂੰ ਇੱਕੋ ਹੀ ਉਹੀ ਸਾਲਾਂ ਬੱਦੀ ਵਾਲੀ ਜਿਹੜੀ ਰੱਟ ਸੀ ਉਹ ਤੋਂ ਬੋਲ ਕੇ ਚਲੇ ਗਏ। ਇਹਦੇ ਤੋਂ ਉਹ ਬੀਬੀ ਰੀਤਾ ਤਵਾਟੀ ਬੜੀ ਦੁਖੀ ਹੋਈ ਹੈ। ਉਹਨੇ ਕਿਹਾ ਕਮਾਲ ਦੀ ਗੱਲ ਆ, ਪੰਜਾਬ ਦੇ ਵਿੱਚ ਇੰਨੀ ਸੰਭਾਵਨਾ ਵਪਾਰ ਦੀ, ਇੰਨਾ ਜ਼ਿਆਦਾ ਵਣਜ ਛੁਪਿਆ ਹੋਇਆ, ਤੁਹਾਡੇ ਕੋਲ ਕੋਈ ਏਜੰਡਾ ਹੀ ਹੈ ਨਹੀਂ, ਕੋਈ ਰੋਡ ਮੈਪ ਹੀ ਹੈ ਨਹੀਂ। ਇਹ ਤੁਸੀਂ ਕਸੀ ਪਟੀਆਂ ਜੀਆਂ ਜਿਹੜੀਆਂ ਗੱਲਾਂ ਕਰਦੇ ਉਹੀ ਰੀਲ ਆ, ਉਹੀ ਤੁਹਾਡੀ ਤੁੰਤਨੀ ਦੇ ਰਾਗ ਆ, ਤੁਸੀਂ ਕੋਸ਼ਿਸ਼ ਕਿਉਂ ਨਹੀਂ ਕਰਦੇ ਪਏ? ਤੋ ਕਾਫੀ ਨਿਰਾਸ਼ ਹੋ ਕੇ ਇੱਥੋਂ ਗਏ ਨੇ, ਕਾਫੀ ਗੁੱਸੇ ਦੇ ਵਿੱਚ ਗਿਆ ਵਫਦ ਕਿ ਇਹਨਾਂ ਅਫਸਰਾਂ ਦੇ ਕੋਲ ਕੋਈ ਰੋਡ ਮੈਪ ਨਹੀਂ। ਅਫਸੋਸ ਦੀ ਗੱਲ ਆ। ਜਦ ਕਿ ਤੁਸੀਂ ਦੇਖੋ ਇੱਥੋਂ ਸਾਡਿਓਂ ਮੀਟ ਵੀ ਐਕਸਪੋਰਟ ਹੁੰਦਾ ਹੈ, ਇੱਥੋਂ ਸਾਡੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਹਰ ਐਕਸਪੋਰਟ ਹੋ ਸਕਦੀਆਂ, ਜਿੱਦਾਂ ਦੁੱਧ ਨਾਲ ਬਣੀਆਂ ਚੀਜ਼ਾਂ ਜਿਹੜੀਆਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪੰਜਾਬ ਬਾਹਰ ਵਣਜ ਦੇ ਰੂਪ ਦੇ ਵਿੱਚ ਭੇਜ ਸਕਦਾ ਹੈ। ਪਰ ਅਫਸੋਸ ਦੀ ਗੱਲ ਆ ਕਿ ਇਸ ਮਾਮਲੇ ਦੇ ਵਿੱਚ ਕਿਸੇ ਦਾ ਧਿਆਨ ਹੀ ਹੈ ਨਹੀਂ। ਆ ਜਿਹੜੇ ਅਫਸਰ ਤੇ ਸਾਡੇ ਏਡੇ ਨਿਠੱਲੇ ਤੇ ਏਡੇ ਨਿਕੰਮੇ ਆ ਖੇਤੀ ਮਾਰ ਹੈ ਜੀ, ਫਲਾਣੀ ਯੂਨੀਵਰਸਿਟੀ 'ਚ ਡਾਕਟਰ ਫਲਾਣਾ ਸੋ, ਡਾਕਟਰ ਟਿਮਕਾਣਾ ਸੋ, ਇੰਨੀਆਂ ਮੋਟੀਆਂ ਤਨਖਾਹਾਂ ਲੈਂਦੇ ਆ, ਅੱਜ ਤੱਕ ਪਰਾਲੀ ਦਾ ਹੱਲ ਨਹੀਂ ਸੁਝਾ ਸਕੇ ਕਿ ਪਰਾਲੀ ਦਾ ਹੱਲ ਕੀ ਕਰਨਾ, ਰਗੜ ਕੇ ਇਹਨਾਂ ਨੂੰ ਗੋਡੇ ਤੇ ਲਾਉਣਾ ਹੈ, ਜੇ ਇਹਨਾਂ ਨੇ ਕਿਸੇ ਕੰਮ ਹੀ ਨਹੀਂ ਆਉਣਾ। ਜੇ ਦੇਖੋ ਇਹਨਾਂ ਨੇ ਕੋਈ ਰੋਡ ਮੈਪ ਹੀ ਨਹੀਂ ਦੇਣਾ, ਕੀ ਕਰਨਾ? ਇਹਨਾਂ ਦੀਆਂ ਡਾਕਟਰੀਆਂ ਅਸੀਂ ਚੁੱਲ੍ਹੇ 'ਚ ਡਾਉਣੀਆਂ ਜੇ ਉਹ ਕਿਸੇ ਕੰਮ ਹੀ ਨਹੀਂ ਆਉਣੀਆਂ। ਜੋ ਉੱਥੇ ਵਣਜ ਦਾ ਵਫਦ ਆਇਆ, ਵਣਜ ਵਿਭਾਗ ਦੇ ਏਡੇ ਵੱਡੇ ਅਧਿਕਾਰੀ ਆਏ ਆ, ਸਕੱਤਰ ਖੁਦ ਆਈ ਆ, ਤੁਸੀਂ ਉਹਨਾਂ ਦੇ ਨਾਲ ਕੋਈ ਸੰਵਾਦ ਕਰੋ, ਕੋਈ ਡਾਇਲੋਗ ਕਰੋ, ਆਪਣੀ ਪੇਸ਼ਕਾਰੀ ਦਿਓ, ਉਹਨਾਂ ਦੀ ਪੇਸ਼ਕਾਰੀ ਤੇ ਕੋਈ ਸਵਾਲ ਖੜੇ ਕਰੋ, ਕੁਛ ਨਹੀਂ, ਬਸ ਇੱਕ ਫਾਰਮੈਲਿਟੀ। ਸੋ ਕੈਪਟਨ ਅਮਰਿੰਦਰ ਸਿੰਘ ਕਦੇ ਅਡਾਨੀਆਂ ਕੋਲ ਚਲੇ ਜਾਂਦਾ, ਕਦੇ ਅਵਾਨੀਆਂ ਕੋਲੇ ਚਲੇ ਜਾਂਦਾ, ਇੱਧਰ ਉੱਧਰ। ਜਿਹੜੇ ਕੰਮ ਕਰਨ ਵਾਲੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਕਰਨੇ ਚਾਹੀਦੇ ਆ। ਪਰ ਬਦਕਿਸਮਤੀ ਇਸ ਦੇਸ਼ ਦੀ ਇਹ ਆ ਕਿ ਨਾ ਤੇ ਕੇਂਦਰ ਦੇ ਵਿੱਚ ਕੋਈ ਟੀਮ ਹੈ, ਕੋਈ ਟੀਮ ਨਹੀਂ ਹੈ, ਕੋਈ ਤਾਲ ਨਹੀਂ, ਕੋਈ ਮੇਲ ਨਹੀਂ, ਸਾਰਾ ਕੰਮ ਜਿਹੜਾ ਬੇਮੇਲ ਹੋਇਆ ਪਿਆ। ਉਹੀ ਹਾਲ ਸਾਡੇ ਪੰਜਾਬ ਦਾ, ਇੱਥੇ ਵੀ ਕੋਈ ਟੀਮ ਨਜ਼ਰ ਨਹੀਂ ਆਉਂਦੀ। 8-9 ਜਿਹੜੇ ਮੰਤਰੀ ਆ ਉਹਨਾਂ ਦੇ ਵਿੱਚੋਂ ਨਵਜੋਤ ਸਿੱਧੂ ਕਦੇ ਉਹ ਥੋੜਾ ਜਿਹਾ ਜਦੋਂ ਫੋਰੇ 'ਚ ਆਉਂਦਾ ਉਹਨੂੰ ਕੋਈ ਫੁਰਨਾ ਫੁਰਦਾ, ਉਹ ਜ਼ਰੂਰ ਡੱਡਾ ਕੋਈ ਨਾ ਕੋਈ ਭੋਰ ਦਿੰਦਾ। ਬਾਕੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਆ ਉਹ ਬਿਖਰੀ ਜੀ ਨਜ਼ਰ ਆਉਂਦੀ, ਬਿਖਰੀ ਤੇ ਆਪੇ ਹੀ ਆਉਣੀ ਆ। ਕੈਪਟਨ ਹੈ ਜਿਹੜਾ ਖੁਦ ਟੀਮ ਦਾ ਕੈਪਟਨ ਆ, ਉਹ ਕੈਪਟਨ ਬਾਹਰਲੇ ਦੌਰਿਆਂ ਤੇ ਜ਼ਿਆਦਾ ਰਹਿੰਦਾ, ਕਦੇ ਪਹਾੜਾਂ ਨੂੰ ਚੜ ਗਿਆ, ਕਦੇ ਜਹਾਜ਼ ਨੂੰ ਚੜ ਗਿਆ, ਕਦੇ ਦਿੱਲੀ ਦੇ ਵਿੱਚ ਜਾ ਕੇ ਸੋਨੀਆ ਗਾਂਧੀ ਦੀ ਕਿਚਨ 'ਚ ਵੜ ਗਿਆ, ਉਹ ਇਹਨਾਂ ਥਾਵਾਂ 'ਚ ਹੀ ਮਸਰੂਫ ਰਹਿੰਦਾ। ਸੋ ਜਿਹੜੀ ਟੀਮ ਆ ਉਹ ਬਿਖਰੀ ਪਈ ਆ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਿਖਰੀ ਹੋਈ ਟੀਮ ਨੂੰ ਸੰਗਠਿਤ ਕਰਨਾ ਚਾਹੀਦਾ, ਰੋਡ ਮੈਪ ਦੇਣਾ ਚਾਹੀਦਾ। ਪੰਜਾਬ ਕੋਲ ਵਾਕਈ ਬਹੁਤ ਵੱਡੀ ਸੰਭਾਵਨਾਵਾਂ ਹੈ। ਮੀਟ ਇਹ ਭੇਜ ਸਕਦੇ ਆ, ਦੁੱਧ ਤੋਂ ਬਣੇ ਪਦਾਰਥ ਭੇਜ ਸਕਦੇ ਆ, ਸਾਗ, ਪਤਾ ਨਹੀਂ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਵਣਜ ਦੇ ਰੂਪ ਦੇ ਵਿੱਚ ਕਮਾਈ ਖੋਦਾ ਸਾਧਨ ਬਣਾ ਸਕਦੇ ਆ। ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਜੇ ਵਪਾਰ ਖੁੱਲ ਜਾਵੇ, ਮੇਰੇ ਖਿਆਲ ਦੇ ਨਾਲ ਇਹਨਾਂ ਦਾ ਭਾਗ ਵੀ ਖੁੱਲ ਸਕਦਾ। ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਪਿਆ। ਇੱਕ ਵਾਰੀ ਫੇਰ ਕੇਂਦਰ ਸਰਕਾਰ ਨੇ ਦੱਸਿਆ ਕਿ ਪੰਜਾਬ ਕਿਉਂ ਪਛੜਦਾ ਜਾ ਰਿਹਾ। ਅਸੀਂ ਹਾਲੇ ਵੀ, ਤੁਸੀਂ ਮੰਨੋਗੇ, ਅਸੀਂ ਵਣਜ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ ਜਿਹੜਾ ਸਾਡੇ ਦੇਸ਼ ਦੇ ਅੰਦਰੋਂ ਐਕਸਪੋਰਟ ਦਾ ਹੁੰਦਾ, ਵਣਜ ਹੁੰਦਾ ਨਾ, ਉਹਦੇ 'ਚ ਹਾਲੇ ਵੀ ਅਸੀਂ 10ਵੇਂ ਦਰਜੇ ਤੇ ਆ, ਕੋਈ ਜ਼ਿਆਦਾ ਨਹੀਂ ਪਿਛੜੇ। ਜੇ ਪੰਜਾਬ ਕੋਸ਼ਿਸ਼ ਕਰੇ ਤਾਂ ਅਸੀਂ 10ਵੇਂ ਤੋਂ ਟੌਪ ਦੇ 5 ਤੇ ਘੱਟੋ ਘੱਟ ਆ ਸਕਦੇ। ਸੋ ਯਤਨ ਕਰਨੇ ਚਾਹੀਦੇ ਆ। ਯਤਨ ਜਿਨ੍ਹਾਂ ਨੇ ਕਰਨੇ ਆ, ਪਹਿਲਾਂ ਉਹਨਾਂ ਨੂੰ ਸਭ ਤੋਂ ਹੋਸ਼ ਕਰਨੀ ਚਾਹੀਦੀ ਆ। ਹੋਸ਼ 'ਚ ਆਓ, ਹੋਸ਼ ਨਾ ਆਈ ਤਾਂ ਫਿਰ ਮੇਰੇ ਖਿਆਲ ਦੇ ਨਾਲ ਤੁਸੀਂ ਇੰਨੇ ਜ਼ਿਆਦਾ ਬੇਹੋਸ਼ ਹੋ ਜਾਓਗੇ ਕਿ ਲੋਕਾਂ ਦੀਆਂ ਹੁਜਾਂ ਮਾਰਨ ਤੋਂ ਬਾਅਦ ਵੀ ਤੁਹਾਡੇ ਤੋਂ ਉੱਠਿਆ ਨਹੀਂ ਜਾਣਾ। ਜੀ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ।
ਹੁਣ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।